ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸਤਿੰਦਰ ਸਿੰਘ ਮੀਰਥਲ। ਤੁਸੀਂ ਦੇਖ ਰਹੇ ਹੋ ਟੀਵੀ 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ। ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਅਸੀਂ ਆਪਣੇ ਇਸ ਸ਼ੋਅ ਦੇ ਵਿੱਚ ਉਹਨਾਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਹਾਂ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਮੱਲਾਂ ਮਾਰੀਆਂ ਨੇ ਤੇ ਮਾਣ-ਤਾਣ ਹਾਸਿਲ ਕੀਤਾ ਹੈ। ਜੀ ਹਾਂ, ਅੱਜ ਇੱਕ ਅਜਿਹੀ ਸ਼ਖਸੀਅਤ ਹੀ ਸਾਡੇ ਇਸ ਸ਼ੋਅ ਦੇ ਵਿੱਚ ਵਿਰਾਜਮਾਨ ਹੈ ਜੋ ਕਿ ਮੈਂ ਦੱਸਣਾ ਚਾਹਾਂਗਾ ਕਿਸੇ ਵੀ ਤਾਰੀਫ ਦੀ ਮੁਹਤਾਜ ਨਹੀਂ। ਜੀ ਹਾਂ, ਉਹਨਾਂ ਦੀ ਅਦਾਕਾਰੀ ਔਰ ਉਹਨਾਂ ਦੀ ਬੈਸਟ ਕਾਮੇਡੀ ਹੀ ਉਹਨਾਂ ਦੀ ਪਹਿਚਾਨ ਹੈ। ਦੇਸ਼ ਹੋਵੇ ਚਾਹੇ ਵਿਦੇਸ਼, ਉਹਨਾਂ ਦੀ ਦੁਆਰਾ ਕੀਤੀ ਗਈ ਅਦਾਕਾਰੀ ਹਰ ਵਰਗ ਦੇ ਦਿਲਾਂ ਦੇ ਵਿੱਚ ਘਰ ਕਰਕੇ ਬੈਠੀ ਹੋਈ ਹੈ। ਜੀ ਹਾਂ, ਮੈਂ ਜ਼ਿਕਰ ਕਰ ਰਿਹਾ ਹਾਂ ਔਰ ਮੈਂ ਤਾਰੁਫ ਕਰਵਾਉਣਾ ਚਾਹੁੰਦਾ ਹਾਂ ਆਪ ਜੀ ਦੇ ਨਾਲ ਮਿਸਟਰ ਜਸਵਿੰਦਰ ਭੱਲਾ ਜੀ, ਜੋ ਕਿ ਇਸ ਵੇਲੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਪਸਾਰ ਵਿਭਾਗ ਦੇ ਮੁਖੀ ਵੀ ਨੇ ਤੇ ਪ੍ਰੋਫੈਸਰ ਵੀ ਨੇ। ਕਰਦੇ ਹਾਂ ਇਹਨਾਂ ਦੇ ਨਾਲ ਗੱਲਬਾਤ ਤਾਂ ਜਾਣਦੇ ਹਾਂ ਇਹਨਾਂ ਦੇ ਇਸ ਅਦਾਕਾਰੀ ਦੇ ਸਫ਼ਰ ਦੇ ਬਾਰੇ ਦੇ ਵਿੱਚ। ਸਭ ਤੋਂ ਪਹਿਲਾਂ ਭੱਲਾ ਸਾਹਿਬ ਜੀ, ਤੁਹਾਡਾ ਸਾਡੇ ਇਸ ਸ਼ੋਅ ਦੇ ਵਿੱਚ ਆਉਣ ਤੇ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਜੀ। ਪਿਆਰ ਭਰੀ ਸਤਿ ਸ੍ਰੀ ਅਕਾਲ ਦੀ ਸਾਂਝ ਪਾਈਏ ਜੀ। ਪਿਆਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰੋ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਮਰੀਕਾ ਤੇ ਕੈਨੇਡਾ ਵਿੱਚ ਵਸਦੇ ਪੰਜਾਬੀ ਵੀਰੋ, ਤੁਹਾਡਾ ਚੈਨਲ 84 ਇਹਦੇ ਜ਼ਰੀਏ ਔਰ ਇੱਕ ਨਜ਼ਰ ਪ੍ਰੋਗਰਾਮ ਦੇ ਜ਼ਰੀਏ ਤੁਸੀਂ ਮੈਨੂੰ ਰੂਬਰੂ ਹੋਣ ਦਾ ਮੌਕਾ ਦੇ ਰਹੇ ਹੋ। ਮੇਰੇ ਪਿਆਰੇ ਫੈਨਸ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ। ਭੱਲਾ ਸਾਹਿਬ, ਜ਼ਿੰਦਗੀ ਦੇ ਸਫ਼ਰ ਦੀ ਗੱਲ ਕਰੀ ਤਾਂ ਜ਼ਿੰਦਗੀ ਦਾ ਸਫ਼ਰ ਬੜਾ ਸੰਘਰਸ਼ਪੂਰਨ ਹੁੰਦਾ ਹੈ। ਕਿਤੇ ਨਾ ਕਿਤੇ ਹਰ ਖੇਤਰ ਦੇ ਵਿੱਚ ਜਿਹੜਾ ਸੰਘਰਸ਼ ਕਰਨਾ ਪੈਂਦਾ ਹੈ। ਗੱਲ ਕਰੀਏ ਸਭ ਤੋਂ ਪਹਿਲਾਂ ਤੁਹਾਨੂੰ ਦੂਰਦਰਸ਼ਨਾਂ ਦੇ ਵਿੱਚ ਦੇਖਿਆ ਗਿਆ, ਖੁੱਲ੍ਹੇ ਅਖਾੜਿਆਂ ਦੇ ਵਿੱਚ ਦੇਖਿਆ ਗਿਆ, ਟੇਪਾਂ ਦੇ ਦੁਆਰਾ ਘਰ ਘਰ ਦੇ ਵਿੱਚ ਆਪ ਜੀ ਨੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ। ਉਸ ਤੋਂ ਬਾਅਦ ਹੁਣ ਫਿਲਮ ਜਗਤ ਦੇ ਵਿੱਚ ਦੇਖੀਏ ਤਾਂ ਕੋਈ ਐਸੀ ਫਿਲਮ ਨਹੀਂ ਜਿਸ ਦੇ ਵਿੱਚ ਆਪ ਜੀ ਦਾ ਬਿਹਤਰੀਨ ਰੋਲ ਜਿਹੜਾ ਹੈ ਉਹ ਲੋਕਾਂ ਦੇ ਸਾਹਮਣੇ ਨਾ ਆਇਆ ਹੋਏ। ਇਸ ਪੂਰੇ ਸਫ਼ਰ ਦੇ ਬਾਰੇ ਦੇ ਵਿੱਚ ਚਾਨਣਾ ਪਾਵਾਂਗੇ। ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹਾਂਗਾ ਆਪ ਜੀ ਦੇ ਬਚਪਨ ਦੇ ਬਾਰੇ ਦੇ ਵਿੱਚ। ਬਚਪਨ ਜੀ, ਮੈਂ ਜੰਪਲ ਦਰਾਹਾ ਸ਼ਹਿਰ ਦਾ, ਕਦੋਂ ਸਾਡਾ ਪਿੰਡ ਰਹਿੰਦੇ ਸੀ ਦਰਾਹੇ, ਉੱਥੇ ਮੈਂ ਮੈਟ੍ਰਿਕ ਕੀਤੀ ਔਰ ਸਕੂਲ 'ਚ ਪੜ੍ਹਦਿਆਂ ਹੀ ਸ਼ੌਕ ਸੀ ਕਲਚਰ ਪ੍ਰੋਗਰਾਮ ਦੇ ਵਿੱਚ ਐਕਟੀਵਿਟੀ ਕਰਨ ਦਾ, ਉਸ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਕਰਨ ਦਾ। ਅਤੇ ਸਕੂਲ ਦੀ ਬਾਲ ਸਭਾ ਦਾ ਸੈਕਟਰੀ ਸੀ। ਸਟੇਜ ਸੰਭਾਲਣ ਦੀ ਆਦਤ ਸੀ ਵੀ ਚਲੋ ਸੈਕਟਰੀ ਹਾਂ ਮੈਂ, ਤਾਂ ਚੁਟਕਲੇ ਸੁਣਾ ਲੈਂਦਾ ਸੀ। ਮਿੱਤਲ ਸਾਹਿਬ ਦਾ ਛੋਟੇ ਹੁੰਦੇ ਤੋਂ ਫੈਨ ਸੀ, ਸੋ ਮੇਰੇ ਮਿੱਤਲ ਸਾਹਿਬ ਦੀਆਂ ਪੰਜਾਬੀ ਮੂਵੀਜ਼ ਦੇਖਦਾ ਹੁੰਦਾ ਸੀ। ਸੋ 15 ਅਗਸਤ 26 ਜਨਵਰੀ ਜੋ ਵੀ ਮੌਕਾ ਮਿਲਦਾ ਸੀ, ਚਾਹੇ ਰਾਮਲੀਲਾ ਸੀ, ਉਹਦੇ ਵਿੱਚ ਕੁੱਦ ਕੇ ਦਾਖਲਾ ਲੈ ਕੇ, ਮਿਹਨਤਾਂ ਕਰਕੇ, ਤਰਲੇ ਕਰਕੇ, ਟਾਈਮ ਲੈ ਕੇ ਸਟੇਜ 'ਤੇ ਆਉਂਦੇ ਹੁੰਦੇ ਸੀ। ਸੋ ਧੰਨਵਾਦੀਆਂ ਆਪਣੇ ਸ਼ਹਿਰ ਦਰਾਹਾ ਦਾ, ਉੱਥੇ ਦੇ ਵਸਨੀਕਾਂ ਦਾ, ਉੱਥੇ ਦੇ ਆਰਗੇਨਾਈਜ਼ਰ ਦਾ, ਜਿਹੜੇ ਮੈਨੂੰ ਉੱਥੇ ਦੇ ਪ੍ਰੋਗਰਾਮਾਂ ਦੇ ਵਿੱਚ ਮੌਕਾ ਦਿੱਤਾ ਜਿਨ੍ਹਾਂ ਨੇ। ਬਿਲਕੁਲ ਜੀ। ਭੱਲਾ ਸਾਹਿਬ, ਇਹ ਕੋਈ ਇਸ ਤਰ੍ਹਾਂ ਨਹੀਂ ਹੁੰਦਾ ਕਿ ਜਾਦੂ ਦੀ ਛੜੀ ਹੋਵੇ ਤੇ ਕਮਾਈ ਤੇ ਸਾਰਾ ਕੁਝ ਬਣਿਆ ਬਣਿਆ ਸਾਹਮਣੇ ਆ ਗਿਆ। ਅੱਜ ਜਿਸ ਮੁਕਾਮ ਦੇ ਉੱਪਰ ਆਪ ਵਿਰਾਜਮਾਨ ਹੋ, ਜਿਸ ਮੁਕਾਮ ਦੇ ਉੱਪਰ ਤੁਸੀਂ ਇਸ ਵੇਲੇ ਖੜੇ ਹੋ, ਇਸ ਮੁਕਾਮ ਨੂੰ ਹਾਸਲ ਕਰਨ ਦੇ ਵਿੱਚ ਕਿੰਨਾ ਸੰਘਰਸ਼ ਕਰਨਾ ਪਿਆ? ਦੇਖੋ, ਫਾਦਰ ਮੇਰੇ ਸਰਦਾਰ ਬਹਾਦਰ ਸਿੰਘ ਜੀ ਭੱਲਾ ਇੱਕ ਪ੍ਰਾਇਮਰੀ ਟੀਚਰ ਸੀਗੇ। ਸੋ ਘਰ ਦੇ ਵਿੱਚ ਥੋੜ੍ਹਾ ਜਿਹਾ ਮਾਹੌਲ ਪੜ੍ਹਾਈ ਲਿਖਾਈ ਵਾਲਾ ਸੀ। ਇਹੀ ਰੀਜ਼ਨ ਸੀ ਪਹਿਲੀ ਤੋਂ ਲੈ ਕੇ 10ਵੀਂ ਤੱਕ ਮੈਂ ਕਲਾਸ ਦਾ ਮੋਨੀਟਰ ਰਿਹਾ। ਪੜ੍ਹਾਈ ਦੇ ਵਿੱਚ ਵਧੀਆ ਹੋਣ ਕਰਕੇ ਕਲਚਰ ਪ੍ਰੋਗਰਾਮਾਂ ਦੇ ਵਿੱਚ ਜੇ ਮੈਂ ਹਿੱਸਾ ਲੈਂਦਾ ਸੀ ਤਾਂ ਘਰਦਿਆਂ ਵੱਲੋਂ ਕੋਈ ਨਾ ਨੁੱਕਰ ਨਹੀਂ ਹੁੰਦੀ ਸੀ। ਔਰ ਜਦੋਂ ਇਹਨਾਂ ਵਿੱਚ ਵੀ ਪ੍ਰਾਈਜ਼ ਲਿਆਉਣੇ ਸ਼ੁਰੂ ਕਰਤੇ, ਇੱਥੇ ਤੱਕ ਕਿ 9ਵੀਂ 'ਚ ਪੜ੍ਹਦੇ ਦਾ ਮੇਰਾ ਇੱਕ ਗੀਤ ਆਇਆ ਦੇਸ਼ ਪਿਆਰ ਦਾ, ਕਸਮ ਖਾਂਦੇ ਹਾਂ ਭਾਰਤ ਮਾਤਾ ਤੇਰਾ ਮਾਣ ਵਧਾਵਾਂਗੇ। ਇਹ ਆਲ ਇੰਡੀਆ ਰੇਡੀਓ ਜਲੰਧਰ ਦੇ ਦਿਹਾਤੀ ਪ੍ਰੋਗਰਾਮ ਦੇ ਵਿੱਚ ਸੰਨ 75 ਦੇ ਵਿੱਚ ਆਇਆ। ਅਤੇ ਉਸ ਵੇਲੇ ਸਾਡੇ ਇਲਾਕੇ 'ਚ ਇਹ ਹੋ ਗਈ ਕਿ ਇੱਕ ਮਾਸਟਰ ਬਹਾਦਰ ਸਿੰਘ ਭੱਲਾ ਦਾ ਲੜਕਾ ਜਸਵਿੰਦਰ ਭੱਲਾ 9ਵੀਂ 'ਚ ਪੜ੍ਹਦੇ ਦਾ ਉਹਦਾ ਗੀਤ ਆ ਗਿਆ, ਕਿਉਂਕਿ 20 ਸਕੂਲਾਂ ਦਾ ਕੰਪੀਟੀਸ਼ਨ ਹੋਇਆ ਸੀ, ਉਹਦੇ ਵਿੱਚੋਂ ਅਸੀਂ 3 ਬੱਚੇ ਸਿਲੈਕਟ ਹੋਏ ਸੀ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਹਾਨੂੰ ਇੰਸਪੀਰੇਸ਼ਨ ਦਿੰਦੀਆਂ ਨੇ। ਇਹੀ ਰੀਜ਼ਨ ਸੀ 10ਵੀਂ ਤੋਂ ਬਾਅਦ ਮੈਂ ਆਪਣਾ ਬਲਾਕ ਟੌਪ ਕੀਤਾ। ਫਿਰ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਦਾਖਲਾ ਲਿਆ BSc ਐਗਰੀਕਲਚਰ ਦੇ ਵਿੱਚ। ਬਹੁਤ ਵਧੀਆ ਜੀ। ਐਜੂਕੇਸ਼ਨ ਦੀ ਗੱਲ ਕਰੀਏ ਤਾਂ ਬਹੁਤ ਉਚੇਰੀ ਐਜੂਕੇਸ਼ਨ ਜਿਹੜੀ ਆਪ ਜੀ ਨੇ ਪ੍ਰਾਪਤ ਕੀਤੀ ਔਰ ਇਸ ਵੇਲੇ ਪਸਾਰ ਵਿਭਾਗ ਦੇ ਵਿੱਚ ਮੁਖੀ ਵੀ ਹੋ, ਪ੍ਰੋਫੈਸਰ ਵੀ ਹੋ, ਬੱਚਿਆਂ ਨੂੰ ਵੀ ਵਿੱਦਿਆ ਦੀ ਜਿਹੜੀ ਉਹ ਪ੍ਰਦਾਨ ਕਰ ਰਹੇ ਹੋ। ਕਾਮੇਡੀ ਦਾ ਖੇਤਰ ਚੁਣਨ ਦੀ ਹੀ ਸੋਚ ਕਿਉਂ ਆਈ? ਇੱਕ ਵਿਲੱਖਣਤਾ ਜਿਹੜੀ ਹੁੰਦੀ ਹੈ ਕਿ ਇੰਨਾ ਐਜੂਕੇਟਡ ਪਰਸਨ, ਅੱਛਾ ਪਰਿਵਾਰ ਤੋਂ ਵੀ ਅੱਛੇ ਜਿਹੜੇ ਹੈਗੇ ਉਹ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਲ ਹੀ ਜੁੜੇ ਹੋਏ ਨੇ, ਪਰ ਫਿਰ ਵੀ ਇਹ ਕਾਮੇਡੀ ਵਾਲੇ ਖੇਤਰ ਵੱਲ ਜਾਣ ਦੀ ਜਿਹੜੀ ਸੋਚ ਹੈ ਕਿਵੇਂ ਆਈ? ਐਕਚੁਅਲੀ ਪਹਿਲਾਂ ਮੈਂ ਮਾੜਾ ਮੋਟਾ ਫੋਕ ਸੌਂਗਸ, ਕਾਮੇਡੀ ਪੈਰੋਡੀ ਲਿਖ ਲਈਆਂ, ਜਾਗੋ ਲਿਖ ਲਈ, ਹੋਰ ਲਿਖ ਲਏ, ਗੀਤ ਲਿਖ ਲਏ, ਛੋਟੇ ਬਹੁਤ ਹਾਸੇ ਵਾਲੇ, ਉਹ ਲੋਕ ਸੁਣਦੇ ਰਹਿੰਦੇ ਹੁੰਦੇ ਸੀ। ਪਰ ਗਾਇਕੀ ਦੇ ਘਰ ਵਾਕਈ ਬਹੁਤ ਦੂਰ ਨੇ, ਬਹੁਤ ਰਿਆਜ਼ ਮੰਗਦੀ ਆ, ਪ੍ਰੋਪਰ ਤਾਲੀਮ ਮੰਗਦੀ ਆ। ਫਿਰ ਜਦੋਂ ਮੈਨੂੰ ਪਤਾ ਲੱਗਿਆ ਵੀ ਜਿਹਦਾ ਗੱਲੀ ਬਾਤੀ ਸਰਦਾ ਉਹਨੂੰ ਢਾਟ ਪਾਉਣ ਦੀ ਕੀ ਲੋੜ ਆ, ਸਾਡਾ ਚੁਟਕਲੇ ਨਾਲ ਸਰਨ ਲੱਗ ਗਿਆ। ਅਸੀਂ ਫਿਰ ਥੋੜ੍ਹਾ ਡਾਇਰੈਕਸ਼ਨ ਤਬਦੀਲ ਕਰ ਲਈ।
ਸੋ ਕਾਮੇਡੀ ਮੈਨੂੰ ਅੱਛੀ ਲੱਗਦੀ ਸੀ ਜਦੋਂ ਤੁਸੀਂ ਕੋਈ ਜੋਕ ਸੁਣਾਉਂਦੇ ਹੋ, ਕੋਈ ਕਾਮੇਡੀ ਕ੍ਰੀਏਟ ਕਰਦੇ ਹੋ, ਲੋਕਾਂ ਨੂੰ ਹਸਾਉਂਦੇ ਹੋ, ਲੋਕ ਹੱਸਦੇ ਆ ਤਾਂ ਤੁਹਾਡੇ ਮਨ ਨੂੰ ਇੱਕ, ਤੁਹਾਡੇ ਦਿਲ ਨੂੰ ਇੱਕ ਸਕੂਨ ਮਿਲਦਾ, ਅੱਛਾ ਲੱਗਦਾ ਵਾ ਵੀ ਮੇਰੀਆਂ ਗੱਲਾਂ ਤੇ ਲੋਕ ਹੱਸ ਰਹੇ ਆ। ਉਹ ਜਿਹੜੀ ਤੁਹਾਨੂੰ ਨੈਚੁਰਲ ਫੀਡਬੈਕ ਮਿਲਦੀ ਆ ਉਹ ਤੁਹਾਡੀ ਇਨਸਪੀਰੇਸ਼ਨ ਦਾ ਕਾਰਨ ਬਣਦੀ ਆ। ਭੱਲਾ ਸਾਹਿਬ, ਇੱਥੇ ਇੱਕ ਮੇਰੇ ਜ਼ਿਹਨ 'ਚ ਸਵਾਲ ਆਉਂਦਾ ਹੈ। ਅਸੀਂ ਆਮ ਕਾਮੇਡੀ ਦੇਖਦੇ ਹਾਂ, ਉਹ ਆਮ ਕਾਮੇਡੀ ਐਵੇਂ ਹੁੰਦੀ ਹੈ ਵੀ ਜਿੱਦਾਂ ਇੱਥੋਂ ਗੱਲ ਚੱਕੀ ਤੇ ਇੱਥੇ ਰੱਖਤੀ, ਪਰ ਜਿਸ ਵੇਲੇ ਅਸੀਂ ਜਸਵਿੰਦਰ ਭੱਲਾ ਜੀ ਦੀ ਕਾਮੇਡੀ ਨੂੰ ਦੇਖਦੇ ਹਾਂ ਤੇ ਉਸ ਕਾਮੇਡੀ ਦੇ ਵਿੱਚ ਕਿਤੇ ਨਾ ਕਿਤੇ ਲੋਕ ਰੰਗ ਨਜ਼ਰ ਆਉਂਦਾ ਹੈ, ਜਾਂ ਜਿੱਦਾਂ ਬਜ਼ੁਰਗ ਸੱਥ ਵਿੱਚ ਬਹਿ ਕੇ ਗੱਲਾਂ ਕਰਦੇ ਨੇ ਟਿਪੀਕਲ ਟ੍ਰੈਡੀਸ਼ਨਲ ਪੰਜਾਬੀ ਦੀਆਂ, ਉਹ ਕਾਮੇਡੀ ਦੇ ਵਿੱਚ ਰੰਗ ਨਜ਼ਰ ਆਉਂਦਾ ਹੈ। ਇਹ ਸਭ ਕਿਸ ਤਰ੍ਹਾਂ? ਇਹ ਹੌਲੀ ਹੌਲੀ ਤਜਰਬੇ ਨਾਲ ਸਾਰਾ ਕੁਝ ਹੋ ਜਾਂਦਾ। ਚੁਟਕਲੇ ਹਰ ਕੋਈ ਸੁਣਾ ਲੈਂਦਾ, ਚੁਟਕਲਾ ਸੁਣਾਉਣਾ ਵੀ ਇੱਕ ਕਲਾ ਜੀ। ਤੇ ਤੁਸੀਂ ਚੁਟਕਲਾ ਪ੍ਰੈਜ਼ੈਂਟ ਕਰਦੇ ਹੋ ਤਾਂ ਲੋਕਾਂ ਨੂੰ ਅੱਛਾ ਲੱਗਦਾ ਵੀ ਤੁਸੀਂ ਪੰਚ ਨੂੰ ਡਿਲੀਵਰ ਕਿੱਦਾਂ ਕਰਦੇ ਹੋ। ਜਦੋਂ ਕੋਈ ਬੰਦਾ ਉਸ ਪੰਚ ਨੂੰ, ਹਾਸੇ ਵਾਲੀ ਲਾਈਨ ਨੂੰ ਡਿਲੀਵਰ ਕਰਨਾ ਸਿੱਖ ਲੈਂਦਾ, ਦੈਨ ਹੀ ਬਿਕਮਸ ਐਕਟਰ। ਉਹਨੂੰ ਪਤਾ ਵੀ ਮੈਂ ਕਿਸ ਮੌਕੇ ਤੇ ਕਿਸ ਤਰ੍ਹਾਂ ਦਾ ਡਾਇਲੌਗ ਛੱਡਣਾ ਤਾਂ ਲੋਕਾਂ ਦੇ ਇੱਕਦਮ ਟਿਕਾਣੇ ਗੱਲ ਲੱਗੇ ਤਾਂ ਹਾਸਾ ਕ੍ਰੀਏਟ ਹੋਵੇ। ਸੋ ਉਹ ਚੀਜ਼ਾਂ ਮੈਨੂੰ ਇਹ ਤਕਰੀਬਨ ਤਜਰਬਾ ਸਾਡੇ ਛਣਕਾਟਿਆਂ ਤੋਂ ਮਿਲਿਆ। ਜਦੋਂ ਮੈਂ ਸਨ 88 ਦੇ ਵਿੱਚ ਛਣਕਾਟੇ ਲਿਖਣੇ ਸ਼ੁਰੂ ਕੀਤੇ, ਆਡੀਓ ਵੀਡੀਓ ਐਲਬਮਸ ਕੱਢੀਆਂ ਤੇ ਹੁਣ ਤੱਕ 27 ਐਲਬਮਸ ਛਣਕਾਟਿਆਂ ਦੀ ਆ ਚੁੱਕੀਆਂ। ਸੋ ਉਹ ਜਿਹੜਾ ਮੇਰੀ ਰਾਈਟਿੰਗ ਕੈਪੈਸਿਟੀ ਉਹਦੇ ਨਾਲ ਵਧੀ ਵੀ ਹਰ ਸਾਲ ਤੁਸੀਂ ਇੱਕ ਨਹੀਂ ਤਾਂ ਦੋ ਨਹੀਂ, 45 ਮਿੰਟ ਦੇ, 55 ਮਿੰਟ ਦੇ ਤੁਸੀਂ ਆਪ ਲਿਖਣੀ ਸਕ੍ਰਿਪਟ, ਗੱਲ ਚੋਂ ਗੱਲ ਕੱਢਣੀ, ਮੈਸੇਜ ਵੀ ਛੱਡਣਾ, ਲੋਕ ਰੰਗ ਵੀ ਪੇਸ਼ ਕਰਨਾ, ਕਾਮੇਡੀ ਵੀ ਕ੍ਰੀਏਟ ਕਰਨੀ, ਸਟੈਗਨੇਸ਼ਨ ਨਾ ਆਵੇ, ਲੋਕੀ ਬੋਰੀਅਤ ਨਾ ਮਹਿਸੂਸ ਹੋਣ। ਉਹ ਤਜਰਬੇ ਜਾ ਕੇ ਹੁਣ ਮੈਨੂੰ ਫਿਲਮਾਂ 'ਚ ਕੰਮ ਆਉਂਦੇ ਆ ਵੀ ਜਦੋਂ ਮੈਨੂੰ ਕੋਈ ਮੇਰਾ ਰੋਲ ਪ੍ਰੋਡਿਊਸਰ ਡਾਇਰੈਕਟਰ ਦਿੰਦਾ ਵੀ ਜਸਵਿੰਦਰ ਆਹ ਤੁਹਾਡਾ ਸੀਨ ਆ, ਆਹ ਸੀਨ ਦਾ ਕੰਟੈਂਟ ਆ, ਇਹ ਲੀਡ ਕਰਕੇ ਤੁਸੀਂ ਇੱਥੇ ਛੱਡਣਾ, ਇਹਦੇ ਵਿੱਚ ਆਹ ਮੈਸੇਜ ਹੋਣਾ ਚਾਹੀਦਾ, ਬਾਕੀ ਆਪਣੇ ਪੰਚ ਭਰ ਲਓ। ਫਿਰ ਉਹ ਜਿਹੜੇ ਮੇਰੇ ਛਣਕਾਟੇ ਨੇ ਮੈਨੂੰ ਕੰਮ ਆਉਂਦੇ ਆ, ਫਿਰ ਮੈਂ ਆਪਣੀ ਸਕ੍ਰਿਪਟ ਦੇ ਵਿੱਚ ਉਹ ਰੰਗ ਭਰਦਾ ਤੇ ਨਾਲ ਦੀ ਨਾਲ ਕਾਮੇਡੀ ਵੀ ਕਰਦਾ, ਨਾਲ ਦੀ ਨਾਲ ਜਿਹੜਾ ਕਰੈਕਟਰ ਆ ਉਹਨੂੰ ਵੀ ਮੈਂ ਲੈ ਕੇ ਤੁਰਦਾ। ਜੀ ਬਿਲਕੁਲ ਜੀ। ਯਾਨੀ ਕਿਤੇ ਨਾ ਕਿਤੇ ਜਿਹੜੇ ਅਦਾਕਾਰ ਹੁੰਦੇ ਨੇ ਉਹਨਾਂ ਨੂੰ ਬਣੀ ਬਣਾਈ ਸਕ੍ਰਿਪਟ ਮਿਲਦੀ ਹੈ, ਪਰ ਜੇਕਰ ਅਸੀਂ ਜਸਵਿੰਦਰ ਸਿੰਘ ਭੱਲੇ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਸਕ੍ਰਿਪਟ ਮੈਂ ਸਮਝਦਾ ਫਿਰ ਅੱਧੀ ਅਧੂਰੀ ਮਿਲਦੀ ਹੈ, ਬਾਕੀ ਉਹਨਾਂ ਨੂੰ ਆਪ ਹੀ ਬਣਾਉਣੀ ਪੈਂਦੀ ਹੈ। ਦੇਖੋ, ਆਪ ਬਣਾਉਂਦੇ ਹੋ ਤਾਂ ਤੁਸੀਂ ਕਹਿ ਸਕਦੇ ਹੋ ਕਿ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ, ਕਿਉਂਕਿ ਲੋਕ ਤੁਹਾਡੇ ਕੋਲੋਂ ਕੁਝ ਫਲੇਵਰ ਐਕਸਪੈਕਟ ਕਰਦੇ ਆ। ਛਣਕਾਟਿਆਂ ਤੋਂ ਕਹਿ ਲਓ ਮੈਂ ਲੋਕ ਚਾਰਟ ਤੇ ਲਾ ਲਏ ਸੀ, ਇਸ ਤਰ੍ਹਾਂ ਚਾਰਟ ਤੇ ਲਾ ਲਏ ਸੀ, ਮੇਰੇ ਕੋਲੋਂ ਐਕਸਪੈਕਟ ਕਰਦੇ ਸੀ ਵੀ ਜਸਵਿੰਦਰ ਆਇਆ ਤਾਂ ਹੀ ਵਿਲ ਡੂ ਸਮਥਿੰਗ ਹੈ, ਉਹਦੇ ਵਿੱਚ ਕੁਝ ਕਾਮੇਡੀ ਕ੍ਰੀਏਟ ਕਰੂਗਾ। ਹੁਣ ਜੇ ਮੈਨੂੰ ਇਸ ਤਰ੍ਹਾਂ ਦਾ ਕੋਈ ਰਫ ਜਿਹਾ ਰਾਈਟਰ ਦੇ ਕੋਲੋਂ ਮੈਨੂੰ ਰਫ ਜਿਹਾ ਸੀਨ ਮਿਲ ਜਵੇ ਕਰਨ ਦਾ, ਤੇ ਜਦ ਤੱਕ ਮੈਂ ਉਹ 'ਚ ਰੰਗ ਨਹੀਂ ਭਰਦਾ, ਕਾਮੇਡੀ ਨਹੀਂ ਭਰਦਾ, ਮੈਨੂੰ ਆਪ ਨੂੰ ਮਜ਼ਾ ਨਹੀਂ ਆਉਂਦਾ। ਸੋ ਜਦੋਂ ਚੀਜ਼ ਉਹਦੇ ਵਿੱਚ, ਹੁਣ ਜਿਸ ਤਰ੍ਹਾਂ ਨਰੇਸ਼ ਕਥੂਰੀਆ ਜੀ ਨੇ, ਅੰਬਰ ਹੈ, ਹੋਰ ਕਈ ਰਾਈਟਰ ਨੇ ਜਿਹੜੇ ਕਿ ਅੱਛੀ ਕਾਮੇਡੀ ਲਿਖਦੇ ਆ, ਜਦੋਂ ਉਹਨਾਂ ਦੀ ਸਕ੍ਰਿਪਟ ਮੈਨੂੰ ਮਿਲਦੀ ਆ, ਉਹਨਾਂ ਦੇ ਵਿੱਚ ਮੈਂ ਕੁਝ ਭਰਦਾ, ਫਿਰ ਉਹ ਸਵਾਦ ਡਬਲ ਹੋ ਜਾਂਦਾ। ਕਿਉਂਕਿ ਇੱਕ ਤਾਂ ਆਲਰੇਡੀ ਵਧੀਆ ਲਿਖਦੇ ਆ, ਉਹ ਮਾਲਵੇ ਦੇ ਬੰਦੇ ਨੇ, ਮੇਰੀ ਬੋਲੀ ਨਾਲ ਰਿਲੇਟ ਕਰਦੇ ਆ, ਤੇ ਮੈਨੂੰ ਉਹਨਾਂ ਦਾ ਸਟਾਈਲ, ਮੇਰਾ ਸਟਾਈਲ ਉਹਨਾਂ ਨੂੰ ਚੰਗਾ ਲੱਗਦਾ। ਸੋ ਉਹਦੇ ਵਿੱਚ ਜਦੋਂ ਮੈਂ ਆਪਣੇ ਪੰਚਸ ਪਾਉਣਾ ਤਾਂ ਉਹ ਚੀਜ਼ ਨਿਖਰ ਕੇ ਹੋਰ ਉੱਪਰ ਆ ਜਾਂਦੀ। ਬਿਲਕੁਲ ਜੀ। ਜਸਵਿੰਦਰ ਜੀ, ਕੋਈ ਦੋਚੇ ਤੇ ਰਾਏ ਨਹੀਂ ਹੈ ਕਿ ਆਪ ਜੀ ਨੂੰ ਪਹਿਚਾਣ ਜਿਹੜੀ ਹੈ ਉਹ ਛਣਕਾਟੇ ਨੇ ਦਵਾਈ। ਉਸ ਤੋਂ ਬਾਅਦ ਆਪ ਜੀ ਦਾ ਸਫ਼ਰ ਜਿਹੜਾ ਹੈ ਇਸ ਵੇਲੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਬਹੁਤ ਸ਼ਾਨਦਾਰ ਚੱਲ ਰਿਹਾ, ਬਹੁਤ ਸ਼ਾਨਦਾਰ ਪਾਰੀ ਜਿਹੜੀ ਆਪ ਖੇਡ ਰਹੇ ਹੋ। ਕਿ ਦੁਬਾਰਾ ਅਸੀਂ ਜਸਵਿੰਦਰ ਭੱਲਾ ਨੂੰ ਕਿਸੇ ਛਣਕਾਟੇ ਦੇ ਰੂਪ ਦੇ ਵਿੱਚ ਦੁਬਾਰਾ ਕਿਸੇ ਟੀਵੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਦੇਖ ਸਕਾਂਗੇ? ਸੁੰਦਰ ਜੀ, ਗੱਲ ਇਹ ਆ ਵੀ ਮੇਰੀ ਈਮੇਲ, ਮੇਰਾ ਪੇਜ, ਮੇਰਾ ਫੇਸਬੁੱਕ ਸਾਰਾ ਭਰਿਆ ਪਿਆ, ਜਿਹੜੇ ਕਿ ਦਰਸ਼ਕ ਹਰ ਵਾਰੀ ਇਹੀ ਡਿਮਾਂਡ ਕਰਦੇ ਆ ਵੀ ਛਣਕਾਟਾ ਲੈ ਕੇ ਆਓ, ਛਣਕਾਟਾ ਲੈ ਕੇ ਆਓ। ਫਿਲਮਾਂ ਬਹੁਤ ਦੇਖ ਲਈਆਂ ਵੀ ਮਿਸ ਯੂਅਰ ਛਣਕਾਟਾ। ਉਹ ਛਣਕਾਟਾ ਐਕਚੁਅਲੀ ਬੰਦ ਕਰਾਉਣ ਵਾਲੇ ਵੀ ਸਾਡੇ ਫੈਨਸ ਹੀ ਨੇ। ਸਾਡੀ ਟੈਕਨੋਲੋਜੀ ਵੱਧਦੀ ਆ, ਉਹਦੇ ਨੁਕਸਾਨ ਵੀ ਨੇ। ਹੁਣ ਜੇ ਕੋਈ ਮੈਂ ਛਣਕਾਟੇ ਦੀ ਅੱਜ ਲੱਖਾਂ ਰੁਪਈਆ ਖਰਚ ਕੇ ਕੋਈ ਵੀਡੀਓ ਟੇਪ ਕੱਢਦਾ, ਆਡੀਓ ਕੈਸਟ ਕੱਢਦਾ, DVD ਕੱਢਦਾ, ਕੌਣ ਖਰੀਦਦਾ ਅੱਜ ਕੱਲ੍ਹ DVD? ਅੱਜ DVD ਰਿਲੀਜ਼ ਹੋਈ, ਘੰਟੇ ਬਾਅਦ ਨੈੱਟ ਤੇ ਪੈ ਗਈ, ਸਭ ਨੇ ਉਹ ਗੁੱਲੀਆਂ ਜੀਆਂ ਵਸਾ ਕੇ ਪੈਨ ਡਰਾਈਵ ਜੀਆਂ ਆਪੋ ਆਪਣੇ ਘਰੇ ਲੈ ਕੇ ਮੌਜ ਨਾਲ ਬੈਠ ਕੇ ਦੇਖ ਲੈਣੀਆਂ। ਉਹ ਪੈਸੇ ਕਿਹਨੇ ਪੂਰੇ ਕਰਨੇ ਆ? ਪ੍ਰੋਡਿਊਸਰ ਡਾਇਰੈਕਟਰ ਦੇ। ਸੋ ਕੀ ਕੀਤਾ ਜਾਵੇ? ਟੈਕਨੋਲੋਜੀ ਵੱਧਦੀ ਆ, ਫਾਇਦੇ ਵੀ ਨੇ, ਨੁਕਸਾਨ ਵੀ ਨੇ, ਪਰ ਕਹਿੰਦੇ ਆ ਇੱਕ ਰਾਹ ਬੰਦ ਹੁੰਦਾ, ਪਰਮਾਤਮਾ ਹੋਰ ਰਾਹ ਖੋਲ ਦਿੰਦਾ। ਛਣਕਾਟੇ ਬੰਦ ਹੋਏ, ਫਿਲਮਾਂ ਦਾ ਰਾਹ ਤੁਰ ਪਿਆ। ਤਾਂ ਮਤਲਬ ਤਾਂ ਲੋਕਾਂ ਤੱਕ ਪਹੁੰਚਣ ਤੱਕ ਆ, ਪਰ ਫਿਰ ਵੀ ਦਰਸ਼ਕਾਂ ਦੀ ਮੈਂ ਡਿਮਾਂਡ ਨੂੰ, ਪਿਆਰ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਪਲਾਨ ਕਰ ਰਿਹਾ ਵੀ ਛਣਕਾਟਾ ਇੱਕ ਫੀਚਰ ਫਿਲਮ ਮੈਂ ਲੈ ਕੇ ਆਵਾਂ ਥੀਏਟਰ 'ਚ। ਉਹਦਾ ਨਾਂ ਹੋਏਗਾ ਚਾਹੇ ਥਾਣੇਦਾਰ ਚਤਰ ਸਿੰਘ, ਛਣਕਾਟਾ 2017, ਤੇ ਉਹਦੇ ਵਿੱਚ ਮੈਂ ਲਾਂਚ ਕਰਨ ਜਾ ਰਿਹਾ ਆਪਣੇ ਬੇਟੇ ਪੁਖਰਾਜ ਭੱਲਾ ਨੂੰ, ਕਿਉਂਕਿ ਉਹਨੇ ਵੀ 2-3 ਮੂਵੀਜ਼ ਕੀਤੀਆਂ ਨੇ। ਇੱਕ ਫਿਲਮ ਕੀਤੀ ਉਹਨੇ ਸਟੂਪਿਡ 7, ਇੱਕ ਕੀਤੀ RSVP ਰੋਂਦੇ ਸਾਰੇ ਵਿਆਹ ਪਿੱਛੋਂ, ਇੱਕ ਹੁਣ ਪਿਛਲੇ ਪੰਦਰਵਾੜਾ ਹੋਇਆ ਹਜੇ ਫਿਲਮ ਰਿਲੀਜ਼ ਹੋਈ ਸੀ ਵਿਸਾਖੀ ਲਿਸਟ।
ਉਹਦੇ ਵਿੱਚ ਵੀ ਮੇਰੇ ਬੇਟੇ ਨੇ ਰੋਲ ਕੀਤਾ, ਸੋ ਉਹਨੂੰ ਲਾਂਚ ਕਰਾਂਗੇ ਛਣਕਾਟੇ ਦੇ ਵਿੱਚ। ਬਹੁਤ ਵਧੀਆ ਜੀ। ਸੋ ਸਾਡੇ ਦਰਸ਼ਕਾਂ ਦੇ ਲਈ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਦਰਸ਼ਕ ਛਣਕਾਟੇ ਦੇ ਰੂਪ ਦੇ ਵਿੱਚ ਜਸਵਿੰਦਰ ਸਿੰਘ ਭੱਲਾ ਜੀ ਨੂੰ ਮਿਸ ਕਰ ਰਹੇ ਨੇ, ਉਹ ਇੱਕ ਫੀਚਰ ਫਿਲਮ ਲੈ ਕਰਕੇ ਆ ਰਹੇ ਨੇ ਆਪਣੇ ਦਰਸ਼ਕਾਂ ਦੇ ਲਈ। ਸੋ ਬਾਕੀ ਇਹ ਗੱਲ ਜਿਹੜੀ ਹੈ ਬੜੀ ਕਾਬਿਲੇ ਤਾਰੀਫ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਦਰਸ਼ਕਾਂ ਦੇ ਲਈ। ਭੱਲਾ ਸਾਹਿਬ, ਜ਼ਿਕਰ ਕਰਦੇ ਹਾਂ ਫਿਲਮਾਂ ਦਾ। ਇਸ ਵੇਲੇ ਜੋ ਫਿਲਮਾਂ ਦਾ ਦੌਰ ਚੱਲ ਰਿਹਾ, ਬੜਾ ਹੀ ਬਿਹਤਰੀਨ ਦੌਰ ਚੱਲ ਰਿਹਾ, ਖਾਸ ਕਰ ਸਾਡੀ ਪੰਜਾਬੀ ਇੰਡਸਟਰੀ ਦੇ ਲਈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੀ ਪੰਜਾਬੀ ਇੰਡਸਟਰੀ ਨੂੰ ਕਿੱਥੇ ਖੜੇ ਦੇਖਦੇ ਹਾਂ? ਦੇਖੋ, ਬੜੇ ਮਾਣ ਵਾਲੀ ਗੱਲ ਹੈ। ਇਹਦਾ ਸਾਰਾ ਸ਼੍ਰੇ ਸਾਡੇ ਐਕਟਰਸ, ਪ੍ਰੋਡਿਊਸਰਸ, ਡਾਇਰੈਕਟਰਸ, ਰਾਈਟਰਸ ਔਰ ਮੋਰਓਵਰ ਅਬਵ ਆਲ ਸਾਡੇ ਦਰਸ਼ਕ ਜੀ, ਇਹ ਸਾਰਿਆਂ ਦਾ ਰਲ ਮਿਲਾ ਕੇ ਜਿਹੜਾ ਉਦਮ ਹੈ ਉਹ ਇੱਕ ਚੰਗਾ ਨਾਮਣਾ ਖੱਟਿਆ ਉਹਨੇ। ਬਹੁਤ ਦੇਰ ਬਾਅਦ ਦਰਸ਼ਕ ਦੁਆਰਾ ਮੁੜ ਕੇ ਆਏ ਨੇ ਸਿਨੇਮੇ ਵੱਲ ਨੂੰ ਜੀ। ਫਿਲਮਾਂ ਅੱਛੀਆਂ ਵੀ ਆਈਆਂ। ਮਾਹੌਲ ਠੀਕ ਆ ਫਿਲਮ ਆਈ, ਸ਼ਹੀਦ ਮੁਹੱਬਤ ਬੂਟਾ ਸਿੰਘ ਆਈ, ਫਿਰ ਮਨ ਜੀ ਦੀਆਂ ਫਿਲਮਾਂ ਹਰਭਜਨ ਮਾਨ ਜੀ ਲੈ ਕੇ ਆਏ 3-4 ਮੂਵੀਜ਼, ਜਿਹਦੇ ਵਿੱਚ ਜੀ ਆਇਆਂ ਨੂੰ, ਦਿਲ ਆਪਣਾ ਪੰਜਾਬੀ, ਹੋਰ ਵੀ ਬਹੁਤ ਸਾਰੀਆਂ ਮੂਵੀਜ਼ ਲੈ ਕੇ ਆਏ, ਮਿੱਟੀ ਵਾਜਾ ਮਾਰਦੀ। ਸੋ ਉਹਦੇ ਨਾਲ ਦਰਸ਼ਕ ਸਿਨੇਮੇ ਨੂੰ ਦੁਆਰਾ ਪਰਤਣੇ ਸ਼ੁਰੂ ਹੋ ਗਏ ਸੀ ਜੀ। ਫਿਰ ਫਿਲਮ ਆਈ ਮੇਲ ਕਰਾ ਦੇ ਰੱਬਾ, ਉਹਨੇ ਇੱਕਦਮ ਦਰਸ਼ਕ ਬੰਨ ਲਏ। ਕਹਿੰਦੇ ਸੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਫਿਲਮ ਆ, ਇਦੋਂ ਵੱਧ ਰੈਵਨਿਊ ਇਕੱਠਾ ਨਹੀਂ ਹੋ ਸਕਦਾ ਜਿੰਨਾ ਇਸ ਫਿਲਮ ਨੇ ਸ਼ੁਰੂ ਕਰਤਾ ਜੀ। ਪਰ ਉਸ ਤੋਂ ਬਾਅਦ ਫਿਲਮ ਆਈ ਜਿਹਨੇ ਮੇਰਾ ਦਿਲ ਲੁੱਟਿਆ, ਉਹਨੇ ਰਿਕਾਰਡ ਤੋੜਤੇ। ਕਹਿੰਦੇ ਯਾਰ ਇਸ ਤੋਂ ਵੀ ਵਧੀਆ ਮੂਵੀ ਆਈ। ਫਿਰ ਫਿਲਮ ਆਈ ਜੱਟ ਜੂਲੀਅਟ ਜੀ, ਦਲਜੀਤ ਜੀ ਦੀ। ਉਹਨੇ ਤਾਂ ਸਾਰੇ ਅਗਲੇ ਪਿਛਲੇ ਰਿਕਾਰਡ ਪਾਉਂਦੇ ਵੀ ਜਿੰਨਾ ਉਹਨੇ ਰੈਵਨਿਊ ਇਕੱਠਾ ਕੀਤਾ ਕੋਈ ਫਿਲਮ ਨਹੀਂ ਆ ਸਕਦੀ। ਪਰ ਕਹਿੰਦੇ ਆ ਵੀ ਗੋਡ ਇਜ਼ ਗ੍ਰੇਟ। 1.5 ਮਹੀਨੇ ਬਾਅਦ ਹੀ ਫਿਲਮ ਆ ਗਈ ਕੈਰੀ ਔਨ ਜੱਟਾ। ਔਰ ਕੈਰੀ ਔਨ ਜੱਟਾ ਨੇ, ਜਿਹੜੀ ਕਿ ਸਾਡੇ ਪੰਜਾਬੀਆਂ ਦੀ ਘਰ ਘਰ ਸ਼ੋਲੇ ਫਿਲਮ ਬਣੀ ਹੋਈ ਆ, ਉਹਨੇ ਐਸਾ ਰੰਗ ਬੰਨਿਆ। ਐਕਚੁਅਲੀ ਕਾਮੇਡੀ ਦਾ ਮਾਹੌਲ ਫਿਲਮਾਂ ਦੇ ਵਿੱਚ ਕ੍ਰੀਏਟ ਕਰਨ ਦਾ ਜੇ ਕ੍ਰੈਡਿਟ ਜਾਂਦਾ ਤਾਂ ਸਮੀਪ ਕੰਗ ਜੀ ਨੂੰ, ਜਿਨ੍ਹਾਂ ਨੇ ਚੱਕ ਦੇ ਫੱਟੇ ਫਿਲਮ ਔਰ ਇਹ ਕੈਰੀ ਔਨ ਜੱਟਾ, ਲੱਕੀ ਦੀਆਂ ਲੱਕੀ ਸਟੋਰੀ, ਹੋਰ ਬਹੁਤ ਸਾਰੀਆਂ ਫਿਲਮਾਂ ਉਹਨਾਂ ਨੇ ਕੀਤੀਆਂ। ਹੁਣ ਵਿਸਾਖੀ ਲਿਸਟ ਪਿੱਛੇ ਜੇ ਰਿਲੀਜ਼ ਕੀਤੀ। ਸੋ ਮੇਰੇ ਕਹਿਣ ਦਾ ਮਤਲਬ ਵੀ ਦਰਸ਼ਕ ਤੇ ਸਰੋਤੇ ਸਿਰਫ ਉਹਨਾਂ ਫਿਲਮਾਂ ਨੂੰ ਹੁਣ ਜ਼ਿਆਦਾ ਤਰਜੀਹ ਦਿੰਦੇ ਸੀ ਜਿਨ੍ਹਾਂ ਦੇ ਵਿੱਚ ਕਾਮੇਡੀ ਸੀ। ਰੋਣੇ ਧੋਣੇ ਜ਼ਿੰਦਗੀ 'ਚ ਮੁੱਕਦੇ ਨਹੀਂ, ਹੋਰ ਵੀ ਬਥੇਰੇ ਨੇ। ਸੋ ਬੰਦਾ ਜੇ 2 ਘੰਟੇ 2.5 ਘੰਟੇ ਲਈ ਜਾਂਦਾ ਆਪਣੀ ਫੈਮਿਲੀ ਨਾਲ ਕਿਤੇ ਬੈਠ ਕੇ ਮੂਵੀ ਦੇਖਣ, ਤਾਂ ਥੋੜ੍ਹਾ ਜਿਹਾ ਰਿਲੈਕਸ ਹੋਣਾ ਚਾਹੁੰਦਾ, ਉਹਦਾ ਬਲੱਡ ਪ੍ਰੈਸ਼ਰ ਠੀਕ ਰਹੇ, ਹੱਸੇ ਖੇਡੇ, ਮੂਡ ਠੀਕ ਹੋਵੇ। ਸੋ ਉਹ ਤੁਹਾਨੂੰ ਕਾਮੇਡੀ ਮੂਵੀਜ਼ ਦੇ ਵਿੱਚ ਦੇਖਣ ਨੂੰ ਮਿਲਦਾ। ਬਿਲਕੁਲ ਜੀ। ਭੱਲਾ ਸਾਹਿਬ, ਇੱਥੇ ਮੈਂ ਇੱਕ ਜਾਤੀ ਸਵਾਲ ਪੁੱਛਣਾ ਚਾਹਾਂਗਾ ਕਿ ਅਸੀਂ ਜਦੋਂ ਵੀ ਜਸਵਿੰਦਰ ਭੱਲਾ ਨੂੰ ਦੇਖਿਆ ਫਿਲਮਾਂ ਦੇ ਵਿੱਚ, ਇੱਕ ਕਾਮੇਡੀ ਕਲਾਕਾਰ ਦੇ ਵਿੱਚ ਦੇਖਿਆ, ਵੱਖ-ਵੱਖ ਰੂਪ ਦੇ ਵਿੱਚ, ਵੱਖ-ਵੱਖ ਵੇਸ਼ਭੂਸ਼ਾ ਦੇ ਵਿੱਚ, ਵੱਖ-ਵੱਖ ਡਾਇਲੌਗ ਨੂੰ ਡਿਲੀਵਰ ਕਰਦੇ ਹੋਏ ਦੇਖਿਆ, ਕਿ ਆਮ ਜ਼ਿੰਦਗੀ ਦੇ ਵਿੱਚ ਵੀ ਜਸਵਿੰਦਰ ਭੱਲਾ ਇਸ ਤਰ੍ਹਾਂ ਦਾ ਹੀ ਹੈ? ਦੇਖੋ, ਵਾਰਿਸ਼ਾਂ ਆ ਤਾਂ ਜਾਂਦੀਆਂ ਨੇ। ਬੰਦਾ ਸ਼ੁਰੂ ਤੋਂ ਹੀ ਜੇ ਮਖੌਲੀਆ ਸੁਭਾਅ ਉਹਦਾ, ਤਾਂ ਉਸ ਨੂੰ ਲੈ ਕੇ ਟਰੈਵਲ ਕਰਦਾ ਆਪਣੀ ਲਾਈਫ ਦੇ ਨਾਲ ਨਾਲ, ਆਪਣੇ ਕਲਚਰ 'ਚ ਵੀ, ਫੈਮਿਲੀ 'ਚ ਵੀ, ਯਾਰਾਂ ਦੋਸਤਾਂ 'ਚ ਵੀ, ਆਪਣੀ ਜੌਬ ਵਿੱਚ ਵੀ। ਸੋ ਜਿਹੜਾ ਉਹਦੀ ਬੇਸਿਕ ਨੇਚਰ ਆ ਉਹ ਤਾਂ ਉਹ ਸੇਮ ਰਹਿੰਦੀ ਆ। ਸੋ ਜੇ ਉਹ ਬੇਸਿਕ ਨੇਚਰ ਦੇ ਨਾਲ ਨਾਲ ਜੋ ਪ੍ਰਮਾਤਮਾ ਵੱਲੋਂ, ਗਵਰਨਮੈਂਟ ਵੱਲੋਂ ਤੁਹਾਨੂੰ ਜੌਬ ਮਿਲੀ ਆ, ਜੇ ਤੁਸੀਂ ਉਹਨੂੰ ਵੀ ਨਾਲ ਜਸਟੀਫਾਈ ਕਰ ਰਹੇ ਹੋ ਉਸ ਜੌਬ ਨੂੰ, ਤਾਂ ਫਿਰ ਉਹ, ਜਿਵੇਂ ਮੈਂ ਪਹਿਲਾਂ ਕਿਹਾ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ ਵੀ ਤੁਸੀਂ ਫਨ ਕ੍ਰੀਏਟ ਕਰ ਰਹੇ ਹੋ, ਨਾਲ ਲੋਕਾਂ ਨੂੰ ਮੈਸੇਜ ਵੀ ਦੇ ਰਹੇ ਹੋ, ਜਿਹੜੀ ਜੌਬ ਆ ਉਹ ਵੀ ਆਪਣੀ ਇਮਾਨਦਾਰੀ ਨਾਲ ਕਰ ਰਹੇ ਹੋ। ਇਹ 3-4 ਚੀਜ਼ਾਂ ਦਾ ਸਮੇਲ ਹੁੰਦਾ ਤਾਂ ਮੈਂ ਸਮਝਦਾ ਵੀ ਪ੍ਰਮਾਤਮਾ ਉਹਦੇ ਤੇ ਹਮੇਸ਼ਾ ਮਿਹਰ ਭਰੀ ਨਜ਼ਰ ਰੱਖਦਾ। ਬਿਲਕੁਲ ਜੀ। ਸੋ ਵੇਲਾ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਛੇਤੀ ਮੁੜਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ। ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਤੁਸੀਂ ਦੇਖ ਰਹੇ ਹੋ TV 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ। ਤੇ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਮਸ਼ਹੂਰ ਕਾਮੇਡੀਅਨ ਜਸਵਿੰਦਰ ਭੱਲਾ ਜੀ। ਇੱਕ ਸਵਾਲ ਮੇਰੇ ਜ਼ਿਹਨ 'ਚ ਆਉਂਦਾ ਹੈ ਕਿ
ਇਸ ਵੇਲੇ ਹਰ ਡਾਇਰੈਕਟਰ ਹਰ ਪ੍ਰੋਡਿਊਸਰ ਦੀ ਨਜ਼ਰ ਰਹਿੰਦੀ ਹੈ ਵੀ ਜਸਵਿੰਦਰ ਭੱਲਾ ਸਾਡੀ ਫਿਲਮ 'ਚ ਆ ਜਾਏ ਤੇ ਸ਼ਾਇਦ ਟਿਕਟ ਖਿੜਕੀ ਦੇ ਉੱਪਰ ਫਿਲਮ ਚੱਲ ਪਏਗੀ, ਕਿਉਂਕਿ ਇੱਕ ਟ੍ਰੈਂਡ ਬਣ ਚੁੱਕਿਆ ਹੋਇਆ ਔਰ ਦਰਸ਼ਕ ਵੀ ਇਸ ਨੂੰ ਪਸੰਦ ਕਰ ਰਹੇ ਨੇ ਇਸ ਗੱਲ ਨੂੰ। ਸੋ ਜਸਵਿੰਦਰ ਭੱਲਾ ਜੀ ਅਗਰ ਗੱਲ ਕਰੀਏ ਤਾਂ ਤੁਸੀਂ ਆਪਣੇ ਪਰਿਵਾਰ ਨੂੰ, ਆਪਣੀ ਜੌਬ ਨੂੰ ਔਰ ਫਿਲਮ ਲਾਈਨ ਨੂੰ ਇਹ ਪੂਰਾ ਸੁਮੇਲ ਕਿਸ ਤਰ੍ਹਾਂ ਕਾਇਮ ਰੱਖਦੇ ਹੋ? ਦੇਖੋ, ਨੋ ਡਾਊਟ ਬਈ ਜੌਬ ਦੇ ਨਾਲ ਇੰਨੀਆਂ ਚੀਜ਼ਾਂ ਰਨ ਕਰਨੀਆਂ ਪੈਰਲਰ ਔਖੀਆਂ ਹੋ ਜਾਂਦੀਆਂ, ਪਰ ਮੈਂ ਕ੍ਰੈਡਿਟ ਦਿੰਦਾ ਆਪਣੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੂੰ, ਜਿਹੜੇ ਸਾਨੂੰ ਸ਼ੁਰੂ ਤੋਂ ਹੀ ਗਰੂਮ ਕਰਦੇ ਰਹੇ। ਜਦੋਂ ਅਸੀਂ ਸਟੂਡੈਂਟ ਸੀ, ਮੈਂ ਔਰ ਬਾਲਮਕੰਦ ਸ਼ਰਮਾ ਜੀ, ਸਾਡੇ ਗੁਰੂ ਸੀ ਪ੍ਰੋਫੈਸਰ ਕੇਸ਼ਵਰਾਮ ਸ਼ਰਮਾ ਜੀ, ਔਰ ਇਹਨਾਂ ਤੋਂ ਅਸੀਂ ਸਿੱਖਦੇ ਰਹੇ, ਡਰਾਮੇ ਕਰਦੇ ਰਹੇ, ਯੂਥ ਫੈਸਟੀਵਲ ਦੇ ਵਿੱਚ, ਇੰਟਰਵਰਸਿਟੀ ਦੇ ਵਿੱਚ ਇਨਾਮ ਜਿੱਤ ਕੇ ਲੈ ਕੇ ਆਉਂਦੇ ਰਹੇ, ਯੂਨੀਵਰਸਿਟੀ ਮਾਣ ਮਹਿਸੂਸ ਕਰਦੀ ਰਹੀ। ਹੁਣ ਉਹੀ ਕਲਾ ਜੇ ਵੱਧਦੀ ਫੁੱਲਦੀ ਜਾ ਕੇ ਉਸ ਪੱਧਰ ਤੇ ਪਹੁੰਚ ਗਈ ਆ, ਜਦੋਂ ਜਗਦੇਵ ਸਿੰਘ ਜੱਸੋਵਾਲ ਨੇ ਇਹ ਕਿਹਾ ਕਿ ਜਿਹੜੀਆਂ ਨਕਲਾਂ ਤੁਸੀਂ ਆਪਣੇ ਦਰਸ਼ਨ ਬੜੀ ਜੀ, ਜਸਵਿੰਦਰ ਭੱਲਾ, ਬਾਲਮਕੰਦ ਸ਼ਰਮਾ ਇਹ ਸਾਰੇ ਰਲ ਕੇ ਕਰਦੇ ਹੋ, ਇਹ ਇਹ ਤਾਂ ਇੱਕ ਖਾੜਿਆਂ ਦਾ ਬਸ ਇੱਕ ਅੰਸ਼ ਬਣ ਕੇ ਰਹਿ ਜਾਊਗਾ ਵੀ ਫਲਾਣੇ ਖਾੜੇ ਦੇ ਵਿੱਚ ਇਹ ਪ੍ਰੋਗਰਾਮ ਕੀਤਾ ਸੀ। ਇਹਨੂੰ ਦਸਤਾਵੇਜ਼ ਕਰੋ। ਸੋ ਗੁਰਭਜਨ ਗਿੱਲ ਜੀ ਤੇ ਉਹਨਾਂ ਦੇ ਉਦਮ ਸਦਕਾ ਪ੍ਰੋਫੈਸਰ ਮੋਹਨ ਸਿੰਘ ਵੱਲੋਂ ਉਹਨਾਂ ਦੇ ਪਹਿਲੇ ਬਰਥਡੇ ਤੇ ਅਸੀਂ ਛਣਕਾਟਾ 88 ਲੈ ਕੇ ਆਂਦਾ। ਜੱਸੋਵਾਲ ਸਾਹਿਬ ਨੇ ਕਿਹਾ, ਕੋਈ ਕੰਪਨੀ ਉਹਨੂੰ ਰਿਕਾਰਡ ਕਰਨ ਨੂੰ ਤਿਆਰ ਨਹੀਂ ਸੀ। ਜੱਸੋਵਾਲ ਸਾਹਿਬ ਨੇ ਕਿਹਾ ਵੀ ਜੇ ਇਹ ਕੈਸਟ ਫੇਲ ਹੋਈ ਤਾਂ ਜਿੰਨਾ ਪੈਸਾ ਇਹਦੀ ਰਿਕਾਰਡਿੰਗ ਤੇ ਲੱਗੂਗਾ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਦਊਗੀ। ਪਹਿਲੀ ਕੈਸਟ 2000 ਕਾਪੀ ਰਿਲੀਜ਼ ਹੋਈ ਔਰ 2000 ਪਹਿਲੇ ਦਿਨ ਦੁਪਹਿਰ ਤੱਕ ਐਂ ਹੱਥੋਂ ਹੱਥੀ ਨਿਕਲ ਗਈ ਕੈਸਟ, ਔਰ ਕੰਪਨੀਆਂ ਨੂੰ ਫਿਕਰ ਪੈ ਗਿਆ ਵੀ ਕੱਲ ਨੂੰ ਉਹਦੀ ਡਿਮਾਂਡ ਕਿੱਥੋਂ ਪੂਰੀ ਕਰਨੀ ਆ। 5 ਦਿਨ ਹੋ ਗਏ ਕੰਪਨੀ ਤੋਂ ਪ੍ਰੋਡਕਸ਼ਨ ਦੇ ਕੇ ਮਾਰਕੀਟ 'ਚ ਨਾ ਘੱਲੀ ਗਈ ਤੇ ਉਦੋਂ ਤੱਕ ਖੁੰਭਾਂ ਵਾਂਗੂ ਕੈਸਟ ਮਾਰਕੀਟ 'ਚ ਡੁਪਲੀਕੇਟ ਆ ਗਈ। ਔਰ ਉਸ ਵੇਲੇ ਕੈਸਟ ਸੁਪਰ ਡੁਪਰ ਹਿੱਟ ਹੋਈ ਸੀ ਮਲਕੀਤ ਜੀ ਦੀ ਤੂੰ ਤੱਕ ਤੂਤੀਆਂ। ਵਾਹ ਜੀ ਵਾਹ। ਤੇ ਜਿੰਨੀ ਕੈਸਟ ਉਹ ਚੱਲੀ ਉਹਦੇ ਪੈਰਲਲ ਛਣਕਾਟਾ ਚੱਲੇ, ਮਤਲਬ ਪੂਰਾ ਕੰਪੀਟੀਸ਼ਨ। ਸਾਡਾ ਕੋਈ ਗੀਤ ਸਿੰਗਿੰਗ ਨਾਲ ਕੰਪੀਟੀਸ਼ਨ ਤਾਂ ਨਹੀਂ ਸੀ, ਪਰ ਦੋਨੋਂ ਸ਼ਰਤ ਲਾ ਕੇ ਵਿਕੀਆਂ ਇੰਨੀ ਤੇਜ਼ੀ ਦੇ ਨਾਲ। ਤੇ ਉਹੀ ਕੈਸਟ ਸੀ ਜਿਨ੍ਹਾਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡਾ ਨਾਮ ਬਣਾਇਆ, ਸਾਨੂੰ ਬਾਹਰ ਜਾਣ ਦਾ ਮੌਕਾ ਮਿਲਿਆ। ਤੇ ਫਿਰ ਪ੍ਰਮਾਤਮਾ ਦੀ ਕਿਰਪਾ ਨਾਲ ਅਸੀਂ ਪਿੱਛੇ ਮੁੜ ਕੇ ਨਹੀਂ ਦੇਖਿਆ। 27 ਛਣਕਾਟੇ ਦਿੱਤੇ ਮੈਂ ਤੇ ਬਾਲਮਕੰਦ ਸ਼ਰਮਾ ਨੇ। ਫਿਰ ਸਾਨੂੰ 96 ਦੇ ਵਿੱਚ ਸਾਡੇ ਨਾਲ ਨੀਲੂ ਜੀ ਰਲੇ ਆ ਕੇ, ਨੀਲੂ ਜੀ ਨੇ ਬਹੁਤ ਸਾਥ ਨਿਭਾਇਆ। ਤੇ ਫਿਰ ਹੁਣ ਲਾਸਟ ਛਣਕਾਟਾ ਸੀ ਸਾਡਾ 2009 ਜਿਹਦਾ ਨਾਂ ਸੀ ਮਿੱਠੇ ਪੋਚੇ। ਤੇ 2009 ਤੋਂ ਬਾਅਦ ਦੇਖ ਲਓ ਮੇਰੇ ਕੋਲ 7 ਸਾਲ ਹੋ ਗਏ ਤੇ ਛਣਕਾਟੇ ਨਹੀਂ ਆਏ, ਪਰ ਉਦੋਂ ਤੋਂ ਫਿਰ ਫਿਲਮਾਂ ਵੱਲੋਂ ਤੁਰੇ ਹੋਏ। ਜੀ ਯਾਨੀ ਕਿ 2009 ਤੋਂ ਬਾਅਦ ਲੋਕ ਜਿਹੜੇ ਨੇ ਲਗਾਤਾਰ ਮਿਸ ਕਰਦੇ ਆ ਰਹੇ ਨੇ ਛਣਕਾਟੇ ਨੂੰ। ਭੱਲਾ ਸਾਹਿਬ, ਛਣਕਾਟੇ ਦੇ ਦੌਰ ਦੇ ਵਿੱਚ ਇੱਕ ਦੌਰ ਐਸਾ ਵੀ ਆਇਆ ਜਦੋਂ ਕਿਤੇ ਨਾ ਕਿਤੇ ਮੌਕੇ ਦੀ ਹਕੂਮਤ ਦੇ ਨਾਲ ਵੀ ਥੋੜੀ ਜਿਹੀ ਗੱਲਬਾਤ ਜਿਹੜੀ ਸੀ ਉਹ ਹੋ ਗਈ ਸੀ, ਪਰ ਉਸ ਤੋਂ ਉਸ ਸਮੇਂ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਕਿ ਇੱਕ ਲੋਕਾਂ ਦੀ ਸੇਵਾ ਕਰ ਰਹੇ ਹਾਂ ਪਰ ਕਿਤੇ ਨਾ ਕਿਤੇ ਕਿਸੇ ਨੂੰ ਇਹ ਜਰ ਨਹੀਂ ਹੋ ਰਹੀ? ਦੇਖੋ, ਤੁਸੀਂ ਸਟਾਰ ਕਰਦੇ ਹੋ, ਸਟਾਰ ਦਾ ਮਤਲਬ ਇਹ ਆ ਤੁਸੀਂ ਕਿਸੇ ਦੇ ਚੁੰਡੀ ਵੱਢਦੇ ਹੋ ਜੀ, ਹੈ ਨਾ। ਉਹਨੂੰ ਉਹਦੀਆਂ ਜੌਬਸ ਪ੍ਰਤੀ, ਉਹਦੇ ਫਰਜ਼ਾਂ ਪ੍ਰਤੀ ਤੁਸੀਂ ਉਹਨੂੰ ਜਾਗਰਤ ਕਰਦੇ ਹੋ ਜੀ। ਸੋ ਕਈ ਤਾਂ ਬੰਦੇ ਉਸ ਚੀਜ਼ ਨੂੰ ਹੈਲਦੀ ਵੇ ਨਾਲ ਲੈਂਦੇ ਆ, ਕਈ ਬੰਦੇ ਲੈਂਦੇ ਆ ਉਸ ਚੀਜ਼ ਨੂੰ ਨਹੀਂ ਜੀ ਇਹਨਾਂ ਨੇ ਤਾਂ ਸਾਡੀ ਇਨਸਲਟ ਕੀਤੀ ਹੈ, ਇਹ ਕਿੱਦਾਂ, ਇਹ ਤਾਂ ਦੂਜੀ ਪਾਰਟੀ ਦੇ ਚੱਕੇ ਹੋਏ ਆਏ ਨੇ, ਇਹਨਾਂ ਨੇ ਕਿੱਦਾਂ ਸਟਾਰ ਕਰਤਾ ਜੀ ਸਾਡੇ ਬੌਸ ਤੇ। ਸੋ ਇਹ ਚੀਜ਼ਾਂ ਅਸੀਂ ਕਿਤੇ ਫੰਕਸ਼ਨ ਦੇ ਉੱਤੇ ਅਸੀਂ ਕਮੈਂਟ ਕੀਤਾ ਕਿਸੇ ਪੋਲੀਟੀਸ਼ੀਅਨ ਤੇ ਉਹਨਾਂ ਤੋਂ ਨਹੀਂ ਬਰਦਾਸ਼ਤ ਹੋਇਆ। ਅਲਟੀਮੇਟਲੀ ਸਾਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ, ਸਾਡੇ ਵਾਈਸ ਚਾਂਸਲਰ ਸਾਹਿਬ ਨੂੰ, ਮੈਨੂੰ ਵੀ, ਇਹਨਾਂ ਮੁੰਡਿਆਂ ਨੂੰ ਉੱਥੇ ਭੇਜੋ, ਬਾਲਮਕੰਦ ਤੇ ਜਸਵਿੰਦਰ ਨੂੰ, ਨਹੀਂ ਇਹਨਾਂ ਨੂੰ ਸਸਪੈਂਡ ਕਰੋ। ਹੁਣ ਜੌਬ ਤੋਂ ਡਰਦਾ ਬੰਦਾ ਕੀ ਨਹੀਂ ਕਰਦਾ। ਸਹੀ ਗੱਲ ਹੈ। ਅਸੀਂ ਕਿਹਾ ਵੀ ਚਲੋ ਅਸੀਂ ਸੌਰੀ ਫੀਲ ਕਰ ਲੈਂਦੇ ਹਾਂ ਜੇ ਤੁਹਾਡਾ ਦਿਲ ਲੱਗਿਆ, ਪਰ ਜਦੋਂ ਸੌਰੀ ਫੀਲ ਕਰਨਗੇ ਉੱਥੇ ਉਹ ਫਿਜ਼ੀਕਲ ਉਹਦੇ ਉੱਤੇ ਉਤਰਿਆ, ਸਾਡੇ ਤੇ ਧੱਕਾ ਮੁੱਕੀ ਕਰਨ ਲੱਗੇ। ਉੱਥੇ ਫਿਰ ਪੱਤਰਕਾਰ ਆਏ ਹੋਏ ਸੀ, ਜਦੋਂ ਪਤਾ ਫਿਰ ਮੀਡੀਆ ਮੂਹਰੇ ਤਾਂ ਸਭ ਦੇ ਹੱਥ ਖੜੇ ਹੁੰਦੇ ਆ। ਸੋ ਫਿਰ ਦਵਾ ਦਵ ਜਦੋਂ ਉਹਨੇ ਦੇਖਿਆ ਤਾਂ ਰੰਗ ਹੀ ਕਿਸੇ ਹੋਰ ਪਾਸੇ ਨੂੰ ਮੁੜ ਗਿਆ। ਫਿਰ ਦਵਾ ਦਵ ਕੰਪਰੋਮਾਈਜ਼ ਕੀਤਾ, ਲਿਆਂਦਾ, ਬੁਲਾਇਆ, ਅਸੀਂ ਤਾਂ ਤੁਹਾਡੇ ਫੈਨ ਹੀ ਬਹੁਤ ਆ, ਇਹ ਬੰਦਾ ਗਲਤ ਸੀ, ਇਹਨੇ ਸ਼ਰਾਬ ਪੀਤੀ ਹੋਈ ਸੀ, ਇਹ ਸੀ ਉਹ ਸੀ, ਜਿਵੇਂ ਪੋਲੀਟੀਸ਼ੀਅਨ ਕਰਦੇ ਆ। ਸੋ ਮਤਲਬ ਕਹਿਣ ਦਾ ਮਤਲਬ ਫਿਰ ਅਸੀਂ ਉਸ ਤੋਂ ਬਾਅਦ ਵੈਰੀ ਨੈਕਸਟ ਮੰਥ 2-3 ਮਹੀਨੇ ਬਾਅਦ ਕਹਿ ਲਓ, ਅਸੀਂ ਫਿਰ ਆਡੀਓ ਕੈਸਟ ਕੱਢੀ ਜਿਹਦਾ ਨਾਂ ਸੀ ਚਾਚਾ ਸੁਧਰ ਗਿਆ ਜੀ। ਹਾਂ, ਤੇ ਉਹਦੇ ਵਿੱਚ ਫਿਰ ਸਾਰਾ ਸਟਾਈਲ ਉਹਦੇ ਵਿੱਚ ਅਸੀਂ ਸ਼ੋਅ ਕੀਤਾ ਵੀ ਕੀ ਹੋਇਆ ਸੀ, ਕੀ ਨਹੀਂ ਹੋਇਆ ਸੀ। ਮੋੜਾ ਉੱਤੇ ਖੜਨਾ ਛੱਡਿਆ, ਜਣੇ ਖਣੇ ਨਾਲ ਲੜਨਾ ਛੱਡਿਆ, ਬਸ ਵਿਅੰਗ ਅੱਗੇ ਤੋਂ ਕਰਨਾ ਛੱਡਿਆ, ਸਭ ਛੱਡ ਤੇ ਝੂਠੇ ਲਾ ਰਹੇ, ਹੁਣ ਮੈਂ ਸੁਧਰ ਗਿਆ ਸਰਕਾਰੇ, ਹੁਣ ਮੈਂ ਸੁਧਰ ਗਿਆ। ਸੋ ਉਹਦੇ ਵਿੱਚ ਸਾਰੇ ਸਟਾਇਰ ਅਸੀਂ ਪੇਸ਼ ਕੀਤੇ ਸਾਰੇ। ਸੋ ਇੱਕ ਬੰਦਾ ਸੀ ਜਿਹੜਾ ਸਾਡੇ ਨਾਲ ਖੜਾ ਉਸ ਵੇਲੇ, ਜਿਹਦਾ ਮੈਂ ਹੁਣ ਵੀ ਰਿਗਾਰਡ ਕਰਦਾ, ਹੀ ਜਸਪਾਲ ਭੱਟੀ। ਉਹਨਾਂ ਨੇ ਪ੍ਰੈਸ ਕਾਨਫਰੰਸ ਬੁਲਾਈ, ਉਹਦੇ ਵਿੱਚ ਕਿਹਾ ਵੀ ਕੀ ਹੁਣ
ਸਾਨੂੰ ਕਲਾਕਾਰਾਂ ਨੂੰ ਸਕ੍ਰਿਪਟ ਲਿਖਣ ਲਈ ਪਹਿਲਾਂ ਸਰਕਾਰ ਤੋਂ ਆਗਿਆ ਲੈਣੀ ਪਊਗੀ ਵੀ ਅਸੀਂ ਇਹਦੇ ਤੇ ਇਸ ਵਿਸ਼ੇ ਤੇ ਕਾਮੇਡੀ ਕਰਨੀ ਆ, ਇਸ ਤੇ ਲਿਖਣਾ, ਅਸੀਂ ਇਸ ਤੇ ਅਸੀਂ ਸਟਾਰ ਕਰਨਾ। ਸੋ ਬਹੁਤ ਕਲਾਕਾਰਾਂ ਨੇ ਪਿਆਰ ਵੀ ਦਿੱਤਾ, ਪਰ ਹਰ ਤਰ੍ਹਾਂ ਦੇ ਫੀਲਡ ਦੇ ਵਿੱਚ ਲੋਕ ਹੁੰਦੇ ਆ। ਸੋ ਕਈ ਪਿਆਰ ਕਰਨ ਵਾਲੇ ਹੁੰਦੇ ਆ, ਕਈ ਜੈਲਸੀ ਕਰਨ ਵਾਲੇ ਹੁੰਦੇ ਆ, ਪਰ ਵੀ ਲਰਨਡ ਅ ਲੋਟ, ਸਿੱਖਣ ਨੂੰ ਵੀ ਤੁਹਾਨੂੰ ਬਹੁਤ ਕੁਝ ਮਿਲਦਾ। ਸੋ ਵੀ ਆਰ ਗ੍ਰੇਟਫੁਲ ਟੂ ਗੋਡ। ਬਿਲਕੁਲ ਜੀ। ਪੱਲਾ ਸਾਹਿਬ, ਅਸੀਂ ਕਈ ਸ਼ੋਅ ਦੇਖਦੇ ਹਾਂ ਜਾਂ ਕਈ ਕਾਮੇਡੀਅਨ ਜਿਹੜੇ ਨਵੇਂ ਆ ਰਹੇ ਨੇ, ਉਹ ਕਹਿੰਦੇ ਨੇ ਵੀ ਅਸੀਂ ਜਸਵਿੰਦਰ ਸਿੰਘ ਭੱਲਾ ਤੋਂ ਇੰਸਪਾਇਰ ਹਾਂ ਜੀ, ਅਸੀਂ ਉਹਨਾਂ ਤੋਂ ਇੰਸਪਾਇਰ ਹਾਂ। ਸੋ ਅਸੀਂ ਜਾਣਨਾ ਚਾਹਾਂਗੇ, ਬਲਕਿ ਸਾਡੇ ਦਰਸ਼ਕ ਜਾਣਨਾ ਚਾਹਾਂਗੇ ਕਿ ਜਸਵਿੰਦਰ ਸਿੰਘ ਭੱਲਾ ਆਪ ਕਿਸ ਤੋਂ ਇੰਸਪਾਇਰ ਹੈ? ਮੈਂ ਤਾਂ ਪਹਿਲਾਂ ਬਿਗਨਿੰਗ 'ਚ ਦੱਸਦਾ ਜੀ, ਮੈਂ ਮਿੱਤਲ ਸਾਹਿਬ ਦੀਆਂ ਫਿਲਮਾਂ ਬਹੁਤ ਦੇਖਦਾ ਸੀ, ਮੇਰ ਮਿੱਤਲ ਜੀ ਦੀਆਂ। ਉਹਨਾਂ ਦੀ ਮਲਵਈ ਬੋਲੀ, ਉਹਨਾਂ ਦਾ ਸਟਾਈਲ ਗੱਲ ਕਰਨ ਦਾ ਬੜਾ ਅੱਛਾ ਲੱਗਦਾ ਹੁੰਦਾ ਸੀ। ਉਹਨਾਂ ਨੂੰ ਮਿਮਿਕਰੀ ਕਰਦੇ ਹੁੰਦੇ ਸੀ, ਉਹਨਾਂ ਦੀ ਜੋ ਕੁਛ ਕਰਦੇ ਹੁੰਦੇ ਸੀ ਉੱਦਾਂ ਦੀ ਨਕਲ ਲਾ ਕੇ ਕੋਸ਼ਿਸ਼ ਕਰਦੇ ਸੀਗੇ। ਹਿੰਦੀ ਫਿਲਮਾਂ ਵਿੱਚ ਮਹਿਮੂਦ ਜੀ ਅੱਛੇ ਲੱਗਦੇ ਹੁੰਦੇ ਸੀ, ਧੂਮਲ ਜੀ ਅੱਛੇ ਲੱਗਦੇ ਹੁੰਦੇ ਸੀ, ਆਈਐਸ ਜੌਹਰ ਅੱਛੇ ਲੱਗਦੇ ਹੁੰਦੇ ਸੀ। ਪਰ ਮੇਰਾ ਜਿਹੜਾ ਜ਼ਿਆਦਾ ਸਟਾਈਲ ਜੋ ਮੈਨੂੰ ਆਪ ਨੂੰ ਲੱਗਦਾ ਬਈ ਸ਼ਾਇਦ ਮੈਂ ਸਮਬਟ ਰਿਜ਼ੈਂਬਲ ਵਿਦ ਆਈਐਸ ਜੌਹਰ। ਰਿਜ਼ੈਂਬਲ ਮੀਨਸ ਜਿਸ ਤਰ੍ਹਾਂ ਦੀ ਉਹ ਐਕਟਿੰਗ ਕਰਦੇ ਸੀਗੇ, ਵੀ ਹਲਕੀ ਜੀ ਗੱਲ ਕਰਕੇ, ਸਟਾਰ ਕਰਕੇ, ਕਾਮੇਡੀ ਕਰਕੇ, ਚੁੱਪ ਕਰਕੇ, ਆਪ ਚਾਹੇ ਨਾ ਹੱਸੋ ਦੂਸਰੇ ਨੂੰ ਹੱਸਾ ਦਿਓ, ਲਾਈਕ ਦੈਟ। ਸੋ ਉਸ ਤਰ੍ਹਾਂ ਦੀ ਕਾਮੇਡੀ ਮੈਨੂੰ ਉਹਨਾਂ ਦੀ ਅੱਛੀ ਲੱਗਦੀ ਹੁੰਦੀ ਸੀ। ਮਿੱਤਲ ਸਾਹਿਬ ਦਾ ਮੈਨੂੰ ਸਟਾਈਲ ਅੱਛਾ ਲੱਗਦਾ ਹੁੰਦਾ ਸੀ, ਕਿਉਂਕਿ ਸਾਡੀ ਪੰਜਾਬੀ ਸੀ, ਸਾਡੀ ਮਲਵਈ ਬੋਲੀ ਸੀ। ਬਿਲਕੁਲ ਜੀ, ਬਿਲਕੁਲ। ਹਾਂ, ਉਹ ਚੀਜ਼ਾਂ ਫਿਰ ਤੁਸੀਂ ਸਿੱਖਦੇ ਰਹਿੰਦੇ ਹੋ, ਜੋ ਕੁਛ ਸਿੱਖਦੇ ਰਹਿੰਦੇ ਹੋ ਉਹੀ ਫਿਰ ਤੁਸੀਂ ਕਰਨ ਦੀ ਕੋਸ਼ਿਸ਼ ਕਰਦੇ ਹੋ। ਅੱਗੋਂ ਫਿਰ ਦਰਸ਼ਕ ਤੁਹਾਨੂੰ ਉਸੇ ਤਰ੍ਹਾਂ ਪਸੰਦ ਕਰਦੇ ਆ। ਫਿਰ ਅੱਗੋਂ ਜਾ ਕੇ ਮਿੱਤਲ ਸਾਹਿਬ ਨਾਲ ਮੈਨੂੰ ਰੋਲ ਕਰਨ ਦਾ ਮੌਕਾ ਮਿਲਿਆ 93 ਦੇ ਵਿੱਚ, ਇੱਕ ਫਿਲਮ ਕੀਤੀ ਸੌਰੀ ਸਰ। ਦੈਟ ਵਾਜ਼ ਵੀਡੀਓ ਫਸਟ ਸੈਕਿੰਡ ਮੇਰੀ ਕਾਮੇਡੀ ਮੂਵੀ ਸੀ। ਪਹਿਲੀ ਸੀਗੀ ਮਾਸੀ ਨੂੰ ਤਰਸਣਗੇ, ਦੂਜੀ ਸੀ ਸੌਰੀ ਸਰ। ਉਹ ਬੰਬੇ ਜਾ ਕੇ ਕੀਤੀ ਤੇ ਮੇਰੀ ਲਾਈਫ ਦਾ ਇੱਕ ਮੈਨੂੰ ਐਂ ਲੱਗਿਆ ਕਿ ਸੁਪਨਾ ਅਚੀਵ ਹੋ ਗਿਆ ਵੀ ਜਿਨ੍ਹਾਂ ਦਾ ਮੈਂ ਫੈਨ ਰਿਹਾ, ਮਿੱਤਲ ਸਾਹਿਬ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ। ਵੀ ਉਹ ਮੇਰੇ ਮਾਲਕ ਮਕਾਨ ਸੀ ਤੇ ਮੈਂ ਉਹਨਾਂ ਦਾ ਕਿਰਾਏਦਾਰ ਸੀ। ਸੋ ਉਹ ਫਿਲਮ ਬਹੁਤ ਹਿੱਟ ਗਈ। ਫਿਲਮ ਮੋਹਨ ਪਾਖੜ ਜੀ ਨੇ ਫਿਲਮ ਡਾਇਰੈਕਟ ਕੀਤੀ ਸੀ। ਸਹੀ ਗੱਲ ਹੈ ਜੀ। ਭੱਲਾ ਸਾਹਿਬ, ਇੱਕ ਹੋਰ ਸਵਾਲ ਹੈ, ਜਿਹੜੇ ਸਾਡੇ ਦਰਸ਼ਕ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ, ਖਾਸ ਕਰਕੇ ਉਹ ਜਾਣਨਾ ਚਾਹੁੰਦੇ ਨੇ ਕਿ ਆਪ ਜੀ ਦੀ ਕਾਮੇਡੀ ਦੇ ਵਿੱਚ, ਜਿਵੇਂ ਮੈਂ ਪਹਿਲੇ ਦੱਸਿਆ ਕਿ ਸ਼ੇਰੋ ਸ਼ਾਇਰੀ ਹੁੰਦੀ ਹੈ, ਤੁਕਬੰਦੀ ਹੁੰਦੀ ਹੈ, ਕਿਤੇ ਨਾ ਕਿਤੇ ਉਸ ਕਾਮੇਡੀ ਦੇ ਵਿੱਚ ਇੱਕ ਕਾਵ ਰੂਪ ਜਿਹੜਾ ਹੈ ਉਹ ਬੜਾ ਉੱਭਰ ਕੇ ਆਉਂਦਾ ਹੈ। ਟ੍ਰੈਡੀਸ਼ਨਲ ਲੁੱਕ ਜਿਹੜਾ ਸਾਡਾ ਸੱਭਿਆਚਾਰ ਦਾ ਉਹ ਸਾਹਮਣੇ ਆਉਂਦਾ ਹੈ। ਕਿਸ ਤਰ੍ਹਾਂ ਦਾ ਅਧਿਐਨ ਕਰਦੇ ਹੋ, ਕਿਸ ਤਰ੍ਹਾਂ ਦੀ ਪ੍ਰੈਕਟਿਸ ਕਰਦੇ ਹੋ? ਕੋਈ ਬੁੱਕਸ ਪੜ੍ਹਦੇ ਹੋ ਜਾਂ ਕੋਈ ਪੁਰਾਣੇ ਸਾਹਿਤ ਨੂੰ ਵਾਚਦੇ ਹੋ ਜਾਂ ਬੈਠ ਕਰਕੇ ਕੋਈ ਸਪੈਸ਼ਲ ਸਕ੍ਰਿਪਟ ਬਣਦੀ ਹੈ ਉਸ ਦੇ ਉੱਪਰ? ਇਹ ਥੋੜਾ ਜਿਹਾ ਸਾਡੇ ਨਾਲ ਸਾਂਝ ਪਾਓ। ਐਕਚੁਅਲੀ ਜਿਹੜਾ ਕਾਵ ਰੂਪ ਅਸੀਂ ਦਿੱਤਾ ਉਹਦੇ ਵਿੱਚ ਰਿਦਮੈਟਿਕ ਕਹਿ ਲਓ ਜਾਂ ਥੋੜਾ ਜਿਹਾ ਕਵਿਤਾ ਟਾਈਪ ਕਹਿ ਲਓ। ਅਸੀਂ ਇੱਕ ਤਾਂ ਜੋਕ ਸਿੰਪਲ ਸੁਣਾਉਣਾ ਜੀ, ਇੱਕ ਜੋਕ ਨੂੰ ਕਵਿਤਾ ਦਾ ਰੂਪ ਦੇ ਕੇ ਸੁਣਾਉਣਾ, ਡਬਲ ਟ੍ਰਿਪਲ ਮਿਹਨਤ ਆ ਜਾਂਦੀ ਹੈ ਉਹਦੇ ਵਿੱਚ ਜੀ, ਪਰ ਉਹਦਾ ਰੰਗ ਵੀ ਅੱਛਾ ਬਣ ਜਾਂਦਾ ਉਹਦੇ ਵਿੱਚ। ਬਿਲਕੁਲ। ਸੋ ਉਹ ਜਦੋਂ ਅਸੀਂ ਪਿਛਲੇ ਛਣਕਾਟੇ ਕੀਤੇ ਲਾਸਟ ਸਮਝ ਲਓ 7-8, ਉਦੋਂ ਤੋਂ ਕਾਵ ਰੂਪ ਥੋੜਾ ਜਿਹਾ ਜ਼ਿਆਦਾ ਹਾਵੀ ਹੋ ਗਿਆ ਸੀ। ਔਰ ਉਹਦੇ ਵਿੱਚ ਸਾਡਾ ਇੱਕ ਪੂਰਾ ਜਿਵੇਂ ਐਡਵਾਈਜ਼ਰ ਹੁੰਦੇ ਆ ਸਾਡੀ ਛਣਕਾਟਾ ਲਿਖਣ ਵਾਲੀ ਟੀਮ ਦੇ, ਮੇਰੇ ਫਰੈਂਡ ਸਰਕਲ ਦੇ ਰਾਈਟਰ ਅੱਛੇ, ਡਾਕਟਰ ਕੇਵਲ ਅਰੋੜਾ ਜੀ ਸਾਡੇ ਨਾਲ ਪੜ੍ਹਦੇ ਹੁੰਦੇ ਸੀ ਵੈਟਰਨਰੀ ਦੇ, ਉਹ ਉੱਥੇ ਵੈਟਰਨਰੀ ਡਾਕਟਰ ਲੱਗੇ ਹੋਏ ਨੇ ਫਰੀਦਕੋਟ, ਉਹਨਾਂ ਦੀ ਹੈਲਪ ਲਈਦੀ ਆ। ਔਰ ਮੁੰਡਾ ਰਸ਼ਪਾਲ ਪਾਲੀ ਆ, ਉਹ ਆਪਣੇ ਬਠਿੰਡੇ ਤੋਂ, ਉਹਨਾਂ ਦੀ ਹੈਲਪ ਲੈ ਲਈਦੀ ਆ। ਬਾਕੀ ਮੈਨੂੰ ਥੋੜਾ ਜਿਹਾ ਲਿਖਣ ਦਾ ਸ਼ੌਕ ਆ ਤੇ ਪੁਰਾਣੇ ਤਜਰਬੇ ਸੀਗੇ ਉਹ ਨਾਲ। ਸੋ ਜਿਸ ਤਰ੍ਹਾਂ 3-4 ਦਿਮਾਗ ਜਦੋਂ ਇਕੱਠੇ ਹੋ ਕੇ, ਔਰ ਜੱਸਾ ਭੋਡੀ ਵਾਲਾ, ਹੋਰ ਬਹੁਤ ਸਾਰੇ ਜਿਹੜੇ ਛਣਕਾਟਿਆਂ ਵੇਲੇ ਇਕੱਠੇ ਹੋ ਕੇ ਆਏ ਗਰੁੱਪ ਵਾਂਗੂ ਫੈਮਿਲੀ ਨਾਲ ਬਹਿ ਜਾਂਦੇ ਹੁੰਦੇ ਸੀ ਇਕੱਠੇ ਹੋ ਕੇ, ਲਿਆਓ ਜੀ ਉਹਨੂੰ ਲਿਖੋ। ਫਿਰ ਮੈਂ ਅਸਾਈਨਮੈਂਟ ਉਹਨਾਂ ਨੂੰ ਜਾਰੀ ਕਰਦਾ ਹੁੰਦਾ ਸੀਗਾ ਵੀ ਆਹ ਚੀਜ਼ ਆ, ਇਹਨੂੰ ਆਪਾਂ ਹਾਈਲਾਈਟ ਕਰਨਾ, ਕਾਵ ਰੂਪ 'ਚ ਕਰਨਾ, ਸਭ ਨੇ ਆਪਣੀ ਆਪਣੀ ਐਫਰਟ ਕਰਨੀ। ਫਿਰ ਜਦੋਂ ਸਾਰੀਆਂ ਚੀਜ਼ਾਂ ਮੇਰੇ ਕੋਲ ਆਉਣੀਆਂ, ਅੱਗੋਂ ਫਿਰ ਤੜਕਾ ਮੈਂ ਲਾਉਣਾ ਉਹਨਾਂ ਦਾ। ਫਿਰ ਜਦੋਂ ਚੀਜ਼ ਇੱਦਾਂ 4-5 ਦਿਮਾਗਾਂ ਦੇ ਰਾਹੀਂ ਪੁਣ ਕੇ ਬਾਹਰ ਨਿਕਲਦੀ ਆ ਤਾਂ ਨੈਚੁਰਲੀ ਆ ਕਿ ਦਰਸ਼ਕਾਂ ਨੇ ਪਸੰਦ ਤਾਂ ਉਹਨੂੰ ਕਰਨਾ ਹੀ ਕਰਨਾ। ਬਿਲਕੁਲ ਸਹੀ ਗੱਲ ਹੈ ਜੀ। ਭੱਲਾ ਸਾਹਿਬ, ਇਸ ਵੇਲੇ ਜਿਵੇਂ ਕਿ ਤੁਸੀਂ ਦੱਸਿਆ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਪਸਾਰ ਵਿਭਾਗ ਦੇ ਮੁਖੀ ਹੋ, ਦੂਜੇ ਪਾਸੇ ਜਿਵੇਂ ਤੁਸੀਂ ਦੱਸਿਆ ਵੀ ਨਕਲਾਂ ਵੀ ਕੀਤੀਆਂ, ਕਾਮੇਡੀ ਵੀ ਕਰ ਰਹੇ ਹੋ, ਔਰ ਤਰ੍ਹਾਂ ਤਰ੍ਹਾਂ ਦੀ ਕਾਮੇਡੀ ਕਰ ਰਹੇ ਹੋ ਵੀ ਜਿਹੜੀ ਲੋਕ ਜਿਹੜੇ ਨੇ ਬਹੁਤ ਠਾਕੇ ਮਾਰ ਕੇ ਉਸ ਕਾਮੇਡੀ ਨੂੰ ਪਸੰਦ ਵੀ ਕਰਦੇ ਨੇ। ਸੋ ਕਈ ਵਾਰੀ ਮਨ ਦੇ ਵਿੱਚ ਨਹੀਂ ਆਇਆ ਜਦੋਂ ਬਾਹਰ ਵੀ ਕਿਤੇ ਸ਼ੋਅ ਕਰਦੇ ਹੋ ਜਾਂ ਕਿਤੇ ਖੁੱਲ੍ਹੇ ਅਖਾੜਿਆਂ ਦੇ ਵਿੱਚ ਸ਼ੋਅ ਕਰਦੇ ਹੋ, ਜੋ ਲੋਕੀ ਤੁਹਾਨੂੰ ਇਸ ਕਰਕੇ, ਜੋ ਤੁਹਾਡੇ ਪੇਸ਼ਕਾਰੀ ਵਾਲੇ ਜਿਹੜੇ ਨੇ, ਜੋ ਓਰੇਟਰ ਨੇ, ਪ੍ਰਵਕਤਾ ਨੇ, ਐਂਕਰ ਨੇ, ਉਹ ਤੁਹਾਨੂੰ ਇੱਕ ਕਾਮੇਡੀ ਦੇ ਰੂਪ ਦੇ ਵਿੱਚ ਪੇਸ਼ ਕਰਦੇ ਨੇ, ਕਦੇ ਮਨ ਦੇ ਵਿੱਚ ਨਹੀਂ ਆਇਆ ਕਿ ਮੈਂ ਪਸਾਰ ਵਿਭਾਗ ਦਾ ਮੁਖੀ ਜਾਂ ਮੈਂ ਇੱਕ ਅਫਸਰ ਲੈਵਲ ਦੇ ਵਿੱਚ ਇੱਕ ਐਜੂਕੇਸ਼ਨ ਡਿਪਾਰਟਮੈਂਟ ਨਾਲ ਜੁੜਿਆ ਹੋਇਆ ਔਰ ਇਸ ਖੇਤਰ ਦੇ ਵੱਲ ਹਾਂ? ਕਦੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਨਹੀਂ ਆਈ? ਦੇਖੋ, ਮੈਂ ਤਾਂ ਕਹੂੰਗਾ ਮੇਰੀ ਕੁਆਲੀਫਿਕੇਸ਼ਨ ਕਹਿ ਲਓ, ਰਾਦਰ ਮੈਨੂੰ ਪੇ ਕੀਤਾ ਇਹਨੇ, ਅੱਛਾ ਪੇ ਕੀਤਾ ਮੈਨੂੰ, ਵੀ ਮੈਨੂੰ ਬਾਕੀ ਕਲਾਕਾਰਾਂ ਨਾਲੋਂ ਅਲੱਗ ਟ੍ਰੀਟਮੈਂਟ ਮਿਲਦਾ ਰਿਹਾ। ਜਸਪਾਲ ਭੱਟੀ ਜੀ ਨੂੰ,
ਮੈਨੂੰ ਇਹ ਕਿਸ ਤਰ੍ਹਾਂ ਦਾ ਇਮੇਜ ਬਣਨਾ ਸ਼ੁਰੂ ਹੋ ਗਿਆ ਸੀ, ਯਾਰ ਇਸ ਲਾਈਨ ਦੇ ਵਿੱਚ ਪੜ੍ਹੇ ਲਿਖੇ ਵੀ ਆ ਰਿਹਾ। ਜਦ ਕਿ ਇੱਕ ਪੁਰਾਣਾ ਜ਼ਮਾਨਾ ਸੀ ਜਦੋਂ ਲੋਕ ਬਹੁਤੇ ਪੜ੍ਹੇ ਲਿਖੇ ਨਹੀਂ ਸੀ, ਸਿਰਫ ਇਹ ਸਮਝਦੇ ਹੁੰਦੇ ਸੀ ਜਿਹੜੇ ਅਨਪੜ੍ਹ ਸੀ ਜਾਂ ਘੱਟ ਪੜ੍ਹੇ ਸੀ ਵੀ ਉਹੀ ਗਾਉਣ ਵਜਾਉਣ ਵਾਲੇ ਪਾਸੇ ਤੁਰਦੇ ਰਹਿੰਦੇ ਆ, ਥੀਏਟਰ ਵੱਲ ਤੁਰਦੇ ਰਹਿੰਦੇ ਆ। ਪਰ ਜਦੋਂ ਪਤਾ ਲੱਗਿਆ ਬਕਾਇਦਾ ਇੱਕ ਐਜੂਕੇਸ਼ਨ ਆ ਇਹ, ਸੋ ਉਹ ਚੀਜ਼ ਨੂੰ ਜਦੋਂ ਦੇਖਣਾ ਪੜ੍ਹੇ ਲਿਖੇ ਨੇ, ਸਾਡਾ ਰੁਤਬਾ ਜਦੋਂ ਅਗਲੇ ਨੂੰ ਪਤਾ ਲੱਗਦਾ ਵੀ ਇਹ ਪ੍ਰੋਫੈਸਰ ਆ, ਹੁਣ ਇਹ ਹੈੱਡ ਬਣ ਗਿਆ, ਸੋ ਉਹ ਚੀਜ਼ ਨੂੰ ਵੱਧ ਵੇਟੇਜ ਮਿਲਦੀ ਸੀਗੀ। ਹਾਂ ਠੀਕ ਆ, ਜਿਹਨਾਂ ਨੂੰ ਨਹੀਂ ਪਤਾ ਵੀ ਇਹ ਯੂਨੀਵਰਸਿਟੀ ਵਿੱਚ ਹੈ ਤੇ ਉਹਦੇ ਲਈ ਤਾਂ ਮੈਂ ਇੱਕ ਕਲਾਕਾਰ ਹਾਂ, ਉਸ ਵੇਲੇ ਤਾਂ ਫਿਰ ਸਵਿਚ ਓਵਰ ਹੋ ਜਾਈਦਾ ਨਾ, ਆਰਟਿਸਟਾਂ ਤਾਂ ਆਰਟਿਸਟਾਂ। ਹੁਣ ਜਦੋਂ ਕਲਾਸ ਵਿੱਚ ਆਏ ਆ, ਪੜ੍ਹਾਉਣ ਲੱਗ ਗਿਆ ਤਾਂ ਟੀਚਰ ਆ। ਕਈ ਵਾਰੀ ਮੇਰੇ ਸਟੂਡੈਂਟਸ ਮੈਨੂੰ ਸਾਹਮਣੇ ਨਹੀਂ ਕਹਿੰਦੇ ਪਰ ਮੈਨੂੰ ਸੁਣਨ ਨੂੰ ਮਿਲਦਾ, ਕਹਿੰਦਾ ਯਾਰ ਜਿਵੇਂ ਡਾਕਟਰ ਭੱਲਾ ਹੱਸਦੇ ਹਸਾਉਂਦੇ ਰਹਿੰਦੇ ਨੇ ਫਿਲਮਾਂ ਦੇ ਵਿੱਚ, ਕੈਸਟਾਂ ਦੇ ਵਿੱਚ, ਅਸੀਂ ਤਾਂ ਕਲਾਸ ਵਿੱਚ ਵੀ ਆਹੀ ਸੋਚ ਕੇ ਗਏ ਸੀ ਵੀ ਉੱਥੇ ਵੀ ਆਹ ਕੁਝ ਕਰਦੇ ਹੋਣੇ ਆ, ਉੱਥੇ ਤਾਂ ਬੜੇ ਸਟ੍ਰਿਕਟ ਨੇ। ਸੋ ਤੁਹਾਡਾ ਰੋਲ ਆ ਜਿਹੜਾ ਤੁਸੀਂ ਡਿਫਾਈਨ ਕਰਦੇ ਹੋ ਵੀ ਐਜ਼ ਅ ਟੀਚਰ ਔਰ ਐਜ਼ ਅ ਕਾਮੇਡੀਅਨ। ਜੀ ਬਿਲਕੁਲ। ਸੋ ਬਾਹਰ ਮਾਹੌਲ ਦੀ ਗੱਲ ਕਰੀਏ ਤਾਂ ਕਈ ਵਾਰੀ ਹੁੰਦਾ ਵੀ ਸਰੋਤੇ ਜਿਹੜੇ ਨੇ ਉਹ ਕਿਸ ਤਰ੍ਹਾਂ ਦਾ ਅਸੈਪਟ ਕਰਦੇ ਨੇ ਜਦੋਂ ਤੁਸੀਂ ਉਹਨਾਂ ਦੇ ਨਾਲ ਮਿਲ ਵਰਤਦੇ ਹੋ। ਕਈ ਵਾਰੀ ਹੁੰਦਾ ਕਿ ਐਜ਼ ਅ ਬਿੰਗ ਸਟਾਰ ਤੁਸੀਂ ਪਬਲਿਕ ਦੇ ਵਿੱਚ ਜਾਂਦੇ ਹੋ ਤਾਂ ਇੱਕ ਇਮੇਜ ਹੁੰਦੀ ਹੈ ਸਟਾਰ ਵਾਲੀ, ਕਿ ਇਸ ਤਰ੍ਹਾਂ ਦੀ ਇਮੇਜ ਜਾਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਜਿਹੜੀ ਹੈ ਜਸਵਿੰਦਰ ਭੱਲਾ ਦੇ ਵਿੱਚ ਹੈਗੀ, ਜਾਂ ਫਿਰ ਇੱਕ ਆਮ ਇਨਸਾਨ ਵਾਂਗੂ ਪਬਲਿਕ ਦੇ ਵਿੱਚ ਵਿਚਰਦਾ? ਨਹੀਂ ਦੇਖੋ ਜੀ, ਮੈਂ ਤਾਂ ਆਮ ਇਨਸਾਨ ਵਾਂਗੂ ਵਿਚਰਦਾ, ਪਰ ਇੰਨਾ ਜ਼ਰੂਰ ਹੈ ਇਸ ਕੰਮ ਕਰਕੇ ਮੈਨੂੰ ਫਾਇਦੇ ਬਹੁਤ ਨੇ। ਨਾ ਕਦੇ ਕਿਸੇ ਲਾਈਨ 'ਚ ਖੜਨਾ ਪੈਂਦਾ, ਨਾ ਕਿਤੇ ਹੋਰ, ਸਭ ਤਰਜੀਹ ਦਿੰਦੇ ਆ, ਵੇਟੇਜ ਦਿੰਦੇ ਆ। ਜਸਵਿੰਦਰ ਭੱਲਾ ਆਇਆ, ਫਿਲਮਾਂ ਵਾਲਾ ਆਇਆ, ਆਰਟਿਸਟ ਆ, ਹਾਲਾਂਕਿ ਪ੍ਰੋਫੈਸਰ ਵਾਲਾ ਵੇਟੇਜ ਚਾਹੇ ਮੈਨੂੰ ਕਿਤੇ ਘੱਟ ਮਿਲਦਾ ਹੋਵੇ ਪਰ ਇਹ ਮੈਨੂੰ ਵੱਧ ਮਿਲਦਾ ਆਰਟਿਸਟਾਂ ਵਾਲਾ। ਸੋ ਇਹ ਚੀਜ਼ਾਂ ਦਾ ਤੁਹਾਨੂੰ ਮਾਣ ਤਾਂ ਪ੍ਰਾਪਤ ਹੁੰਦਾ ਹੀ ਆ। ਜੇ ਤੁਸੀਂ ਕੁਝ ਕਰਦੇ ਹੋ, ਲੋਕਾਂ ਲਈ ਕਰਦੇ ਹੋ, ਆਪਣੇ ਲਈ ਕਰਦੇ ਹੋ, ਉਹ ਚੀਜ਼ ਦਾ ਰੈਸੀਪ੍ਰੋਕਲ ਤੁਹਾਨੂੰ ਲੋਕ ਪਿਆਰ ਦਿੰਦੇ ਆ, ਸਤਿਕਾਰ ਦਿੰਦੇ ਆ, ਉਹ ਤਾਂ ਤੁਹਾਡੇ ਲਈ ਮਾਣ ਵਾਲੀ ਗੱਲ ਆ। ਬਿਲਕੁਲ ਜੀ ਬਿਲਕੁਲ। ਫਿਲਮਾਂ ਦੀ ਭੱਲਾ ਸਾਹਿਬ ਗੱਲ ਕਰੀਏ ਤਾਂ ਆਉਣ ਵਾਲੇ ਆਪ ਜੀ ਦੇ ਪ੍ਰੋਜੈਕਟ ਜਿਹੜੇ ਕਿਹੜੇ ਕਿਹੜੇ ਨੇ? ਹੁਣ ਜੇ ਜਿਵੇਂ ਮੈਂ ਦੱਸਿਆ ਵਿਸਾਖੀ ਲਿਸਟ ਫਿਲਮ ਸਾਡੀ ਰਿਲੀਜ਼ ਹੋ ਕੇ ਹਟੀ ਆ, ਦਰਸ਼ਕਾਂ ਨੇ ਬਹੁਤ ਸਰਾਹਿਆ। ਜਿਮੀ ਸ਼ੇਰਗਿੱਲ ਜੀ ਸੀਗੇ ਉਹਦੇ ਵਿੱਚ, ਮੇਰਾ ਡੀਐਸਪੀ ਦਾ ਰੋਲ ਸੀ ਜੇਲਰ ਦਾ ਜੀ। ਔਰ ਇਸੇ ਤਰ੍ਹਾਂ ਇੱਕ ਫਿਲਮ ਆ ਰਹੀ ਆ ਹੁਣ, ਦ ਰਿਟਰਨ ਆਫ ਸਰਦਾਰ ਜੀ, ਸਰਦਾਰ ਜੀ 2 ਜੀ, ਦਲਜੀਤ ਨਾਲ ਮੈਂ ਆਸਟ੍ਰੇਲੀਆ ਫਿਲਮ ਸ਼ੂਟ ਕੀਤੀ ਸੀ, ਉਹਦੇ 'ਚ ਮੇਰਾ ਪਠਾਨ ਦਾ ਕਿਰਦਾਰ ਆ। ਸੋ ਉਹ ਫਿਲਮ 24 ਜੂਨ ਨੂੰ ਰਿਲੀਜ਼ ਹੋਣੀ ਆ। ਸੋ ਇਸੇ ਤਰ੍ਹਾਂ ਇੱਕ ਫਿਲਮ ਹੋਰ ਜੱਟ ਜੂਲੀਅਟ ਪਾਰਟ 3, ਉਹਦੀ ਹਜੇ ਸ਼ੂਟਿੰਗ ਹੋਣੀ ਆ। ਕੈਰੀ ਔਨ ਜੱਟਾ ਪਾਰਟ 2, ਉਹਦੀ ਹਜੇ ਸ਼ੂਟਿੰਗ ਹੋਣੀ ਆ। ਇਸੇ ਤਰ੍ਹਾਂ 1-2 ਫਿਲਮਾਂ ਹੋਰ ਸਾਈਨ ਕੀਤੀਆਂ ਹੋਈਆਂ ਨੇ। ਹੌਲੀ ਹੌਲੀ ਸਾਲ ਦੇ ਵਿੱਚ ਚੰਗੇ ਪ੍ਰੋਜੈਕਟ ਹੋਣ, 1-2 ਹੋ ਜਾਣ, 3 ਹੋ ਜਾਣ ਮੈਕਸੀਮਮ, ਤਾਂ ਮੋਰ ਦੈਨ ਸਫੀਸ਼ੀਐਂਟ ਨੇ। ਪਰ ਇੰਨਾ ਕਾ ਵੀ ਚਲੋ ਲੋਕਾਂ 'ਚ ਵਿਚਰਦੇ ਰਹੀਏ, ਇੱਧਰੋਂ ਜੌਬ ਵੀ ਪੂਰੀ ਕਰਦੇ ਰਹੀਏ, ਉੱਧਰ ਮਨੋਰੰਜਨ ਵੀ ਪੂਰਾ ਕਰਦੇ ਰਹੀਏ, ਇਸੇ ਤਰ੍ਹਾਂ ਹੱਸ ਖੇਡ ਕੇ ਜ਼ਿੰਦਗੀ ਨਿਕਲ ਜਾਏ, ਹੋਰ ਕੀ ਚਾਹੀਦਾ। ਸੋ ਬਹੁਤ ਵਧੀਆ ਜੀ। ਭੱਲਾ ਸਾਹਿਬ ਵਾਕਈ ਇਸ ਗੱਲ ਦੇ ਵਿੱਚ ਕੋਈ ਕਤਰ ਨਹੀਂ, ਔਰ ਮੈਂ ਇਹ ਬੜੇ ਦਾਅਵੇ ਦੇ ਨਾਲ ਗੱਲ ਕਹਿਣਾ ਕਿ ਕੋਈ ਵੀ ਫਿਲਮ ਹੋਵੇ, ਅਗਰ ਉਸ ਫਿਲਮ ਦੇ ਵਿੱਚ ਦਰਸ਼ਕ ਜਸਵਿੰਦਰ ਭੱਲਾ ਜੀ ਨੂੰ ਨਾ ਦੇਖਣ ਤਾਂ ਉਹ ਇੰਝ ਲੱਗਦਾ ਜਿਵੇਂ ਬਿਨਾਂ ਨਮਕ ਤੋਂ ਕੋਈ ਦਾਲ ਜਾਂ ਅਸੀਂ ਸਬਜ਼ੀ ਖਾ ਰਹੇ ਹਾਂ। ਔਰ ਜਿਵੇਂ ਕਿ ਹੁਣ ਇੱਕ ਰੁਝਾਨ ਚੱਲਿਆ ਹੋਇਆ ਹੈ ਬਾਲੀਵੁੱਡ ਸਟਾਈਲ ਦੇ ਵਿੱਚ, ਦਿਲਜੀਤ ਭਾਜੀ ਬਾਲੀਵੁੱਡ ਦੇ ਵਿੱਚ ਜਾ ਰਹੇ ਨੇ, ਉਸ ਤੋਂ ਪਹਿਲਾਂ ਗਿੱਪੀ ਗਰੇਵਾਲ ਜੀ ਕਰਕੇ ਆਏ ਨੇ। ਸੋ ਸਾਡੀਆਂ ਪੰਜਾਬੀ ਫਿਲਮਾਂ ਦੀ ਹੁਣ ਜਿਹੜੇ ਰੀਮੇਕ ਬਣਨ ਜਾ ਰਹੇ ਨੇ ਸਾਊਥ ਦੇ ਵਿੱਚ, ਬਾਲੀਵੁੱਡ ਦੇ ਵਿੱਚ, ਕੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਸਵਿੰਦਰ ਭੱਲਾ ਜੀ ਨੂੰ ਕਿਸੇ ਬਾਲੀਵੁੱਡ ਮੂਵੀ ਦੇ ਵਿੱਚ ਦੇਖਾਂਗੇ? ਬਹੁਤ ਆਫਰਸ ਆਈਆਂ ਨੇ ਮੈਨੂੰ ਫਿਲਮਸ ਦੀਆਂ, ਇਹ ਨਹੀਂ ਮੈਨੂੰ ਆਫਰ ਨਹੀਂ ਮਿਲਦਾ, 92 ਦੀਆਂ ਆਫਰਸ ਨੇ। ਜਦੋਂ ਮੈਂ ਤੁਹਾਨੂੰ ਦੱਸਿਆ ਫਿਲਮ ਮੈਂ ਕੀਤੀ ਆ ਸੌਰੀ ਸਰ ਮਿੱਤਲ ਜੀ ਨਾਲ, ਉੱਥੇ ਬੰਬੇ ਤੋਂ ਮਨਮੋਹਨ ਭਾਖੜ ਜੀ ਦੇ ਮੈਨੂੰ ਫੋਨ ਆਉਂਦੇ ਸੀ, ਕਿੱਥੇ ਯਾਰ ਤੂੰ ਜੌਬ 'ਚ ਫਸਿਆ ਫਿਰਦਾ, ਕੀ ਕਰ ਰਿਹਾ ਤੂੰ, ਇੱਥੇ ਬੰਬੇ ਕਿਉਂ ਨਹੀਂ ਨਿਕਲਦਾ? ਇੱਥੇ ਹਰੇਕ ਬੰਦੇ ਕੋਲ ਉਸ ਵੇਲੇ ਅਸਟੀਮ ਕਾਰ ਬੜੀ ਹਿੱਟ ਹੁੰਦੀ ਸੀਗੀ ਵੀ ਇੱਥੇ ਜਣਾ ਖਣਾ ਆਰਟਿਸਟ, ਛੋਟੇ ਤੋਂ ਛੋਟਾ ਆਰਟਿਸਟ ਇੱਥੇ ਅਸਟੀਮ ਕਾਰ ਲਈ ਫਿਰਦਾ। ਮੈਂ ਕਿਹਾ ਮੈਨੂੰ ਰੱਬ ਨੇ ਇੱਥੇ ਹੋਂਡਾ ਦਿੱਤੀ ਹੈ, ਮੈਂ ਉੱਥੇ ਜਾ ਕੇ ਸਟੀਮ ਕੀ ਕਰਨੀ ਹੈ। ਮੇਰੀ ਜੌਬ, ਇਹ ਉਸ ਵੇਲੇ ਦੀ ਗੱਲ ਹੈ 93 ਦੀ, ਵੀ ਮੇਰੀ ਜੌਬ ਅੱਛੀ ਆ, ਇੰਨਾ ਮੈਂ ਪੜ੍ਹਿਆ, MSc BSc PhD ਕੀਤੀ ਆ, ਘਰਦਿਆਂ ਦਾ ਇਕੱਲਾ ਇਕੱਲਾ ਲੜਕਾ, ਤੇ ਆਪਣੀਆਂ ਫੈਮਿਲੀ ਰਿਸਪੌਂਸਿਬਿਲਿਟੀ ਨੇ, ਕੰਫਰਟ ਜ਼ੋਨ ਦੇ ਵਿੱਚ ਮੈਂ ਬੈਠਾ, ਤੇ ਪ੍ਰਮਾਤਮਾ ਮੇਰੀਆਂ ਇੱਛਾਵਾਂ ਨੇ ਜਿਹੜੀਆਂ ਇੱਥੇ ਪੂਰੀਆਂ ਕਰੀ ਜਾ ਰਿਹਾ। ਬੰਦੇ ਨੂੰ ਪੈਸਾ ਚਾਹੀਦਾ, ਨਾਮ ਚਾਹੀਦਾ, ਪਿਆਰ ਚਾਹੀਦਾ, ਸਤਿਕਾਰ ਚਾਹੀਦਾ, ਉਹ ਸਾਰਾ ਕੁਝ ਰੱਬ ਨੇ ਇੱਥੇ ਹੀ ਦੇਤਾ ਜੀ। ਜਿੱਦਣ ਕਦੇ ਮੈਨੂੰ ਲੋੜ ਹੋਈ ਬੰਬੇ ਵਾਲਿਆਂ ਨੇ ਆਪ ਆ ਕੇ ਚੱਲ ਕੇ ਆ ਜਾਣਾ। ਸੋ 1-2 ਮੂਵੀਜ਼ ਕੀਤੀਆਂ ਵੀ ਨੇ ਹਿੰਦੀ ਮੂਵੀਆਂ, ਪਰ ਬਹੁਤੇ ਬਜਟ ਦੀਆਂ ਨਹੀਂ, ਹਾਈ ਬਜਟ ਦੀਆਂ ਨਹੀਂ ਕੀਤੀਆਂ ਉਹ। ਸੋ ਪਰ ਜੋ ਸੱਚ ਪੁੱਛਦੇ ਹੋ, ਅਸਲੀ ਮਜ਼ਾ, ਅਸਲੀ ਜਿਹੜਾ
ਕਹਿੰਦੇ ਨਾ ਮਨ ਨੂੰ ਤਸੱਲੀ ਹੁੰਦੀ ਆ, ਉਹ ਪੰਜਾਬੀ ਫਿਲਮ ਕਰਕੇ ਹੀ ਹੁੰਦੀ ਆ, ਕਿਉਂਕਿ ਨਾ ਤਾਂ ਸਾਨੂੰ ਹਿੰਦੀ ਦਾ ਇੰਨਾ ਤਜਰਬਾ ਬੋਲਣ ਦਾ, ਪਰ ਜਦ ਤੱਕ ਡਿਲੀਵਰੀ ਡਾਇਲੌਗ ਦੀ ਪੰਜਾਬੀ ਵਿੱਚ ਠੋਸ ਨਹੀਂ ਹੁੰਦੀ ਉਦੋਂ ਤੱਕ ਮਨ ਨੂੰ ਤਸੱਲੀ ਨਹੀਂ ਹੁੰਦੀ। ਬਿਲਕੁਲ ਜੀ ਬਿਲਕੁਲ। ਸੋ ਭੱਲਾ ਸਾਹਿਬ, ਸਮੇਂ ਜਿਹੜਾ ਆਪਣੀ ਰਫ਼ਤਾਰ ਦੇ ਨਾਲ ਵੱਧ ਰਿਹਾ, ਸਮੇਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਆਪ ਜੀ ਨਾਲ ਗੱਲਬਾਤ ਦੀ ਹੋਰ ਸਾਂਝ ਪਾਈਏ, ਪਰ ਫਿਰ ਵੀ ਮੈਂ ਜਾਂਦੇ ਜਾਂਦੇ ਇੱਕ ਸਵਾਲ ਪੁੱਛਣਾ ਚਾਹਾਂਗਾ ਕਿ ਜਸਵਿੰਦਰ ਭੱਲਾ ਜੀ ਨੇ ਛਨਕਾਟੇ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਔਰ ਸਫ਼ਰ ਇੰਨਾ ਅਗਾਂਹ ਔਰ ਅਰਸ਼ਾਂ ਤੱਕ ਪਹੁੰਚ ਗਿਆ ਕਿ ਹੁਣ ਉਹ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇੱਕ ਐਸਾ ਨਾਮ ਹੈ ਜੋ ਕਿ ਕਿਸੇ ਤੋਂ ਵੀ ਅਛੂਤਾ ਨਹੀਂ। ਫਿਰ ਵੀ ਕਿਤੇ ਨਾ ਕਿਤੇ ਦਿਲ ਦੇ ਵਿੱਚ ਇੱਕ ਐਸੀ ਤਾਂਘ ਹੋਵੇ ਕਿ ਯਾਰ ਕਾਸ਼ ਇਹ ਇਸ ਤਰ੍ਹਾਂ ਹੋ ਜਾਂਦਾ ਤਾਂ ਸ਼ਾਇਦ ਨਜ਼ਾਰਾ ਵੱਖਰਾ ਹੀ ਹੋਣਾ ਸੀ। ਕੋਈ ਐਸੀ ਤਾਂਘ ਕੋਈ ਰਹਿ ਗਈ ਹੈ ਜੋ ਸਾਡੀ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹੋ? ਤਾਂਘ ਤਾਂ ਇਹੀ ਹੈ ਜੀ, ਬਸ ਮੁੜ ਕੇ ਜਵਾਨੀ ਆਵੇ। ਸਾਡਾ ਵੀ ਦਿਲ ਕਰਦਾ ਵੀ ਕਿੰਨਾ ਚਿਰ ਲੋਕਾਂ ਨੂੰ ਹਸਾਈ ਹੈ, ਅਸੀਂ ਵੀ ਯਾਰ ਹੀਰੋ ਬਣੀਏ, ਕਿ ਉਸ ਵੇਲੇ ਪੰਜਾਬੀ ਫਿਲਮਾਂ ਸੀਗੀਆਂ ਬਹੁਤ ਘੱਟ ਬਣਦੀਆਂ ਸੀਗੀਆਂ ਤੇ ਸਟਾਈਲ ਡਿਫਰੈਂਟ ਸੀ। ਗੁੱਗੂ ਗਿੱਲ ਜੀ ਸੀ ਤੇ ਨਾਲ ਆਪਣੇ ਯੋਗਰਾਜ ਜੀ ਸੀ, ਉਸ ਸਟਾਈਲ ਦੀਆਂ ਮੂਵੀ ਚੱਲਦੀਆਂ ਹੁੰਦੀਆਂ ਸੀ। ਦਿਲ ਸਾਡਾ ਵੀ ਕਰਦਾ ਸੀ ਅਸੀਂ ਵੀ ਰੋਮਾਂਟਿਕ ਹੀਰੋ ਬਣੀਏ। ਜਿਵੇਂ ਕਹਿੰਦੇ ਬੁੜੀਆਂ ਤਰਸਦੀਆਂ, ਅਸੀਂ ਵੀ ਤਰਸਦੇ ਹਾਂ ਕਿਤੇ ਮੁੜ ਕੇ ਜਵਾਨੀ ਆਵੇ। ਉਹ ਤਾਂ ਕੋਈ ਨਹੀਂ, ਪ੍ਰਮਾਤਮਾ ਨੇ ਬਹੁਤ ਦਿੱਤਾ, ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ, ਮਾਪਿਆਂ ਨੇ ਬਹੁਤ ਪਿਆਰ ਦਿੱਤਾ, ਯਾਰਾਂ ਦੋਸਤਾਂ ਨੇ ਬਹੁਤ ਪਿਆਰ ਦਿੱਤਾ। ਕਮੀ ਰਹੀ ਹੋਊਗੀ ਤਾਂ ਸਾਡੇ 'ਚ ਰਹੀ ਹੋਊਗੀ ਜੇ ਥੋੜ੍ਹਾ ਬਹੁਤ ਅਸੀਂ ਉਹਨਾਂ ਦੇ ਕਸੌਟੀ 'ਤੇ ਖਰੇ ਨਾ ਉਤਰੇ ਹੋਈਏ। ਸੋ ਪ੍ਰਮਾਤਮਾ ਨੂੰ ਇਹੀ ਅਰਦਾਸ ਕਰਦਾ ਵੀ ਜਿੰਨੇ ਸਵਾਸ ਬਾਕੀ ਛੱਡੇ ਨੇ ਸਾਡੇ ਲਈ, ਸੋ ਉਹਨਾਂ ਵਿੱਚ ਵੀ ਮੈਂ ਪੰਜਾਬੀਅਤ ਦੀ, ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਰਹਾਂ। ਸੋ ਬਹੁਤ ਵਧੀਆ ਜੀ। ਇਹ ਸਨ ਬਿਹਤਰੀਨ ਅਦਾਕਾਰ ਜਸਵਿੰਦਰ ਭੱਲਾ ਜੀ, ਜੋ ਕਿ ਆਪਣੇ ਬੇਬਾਕ ਔਰ ਸੁੰਦਰ ਤਰੀਕੇ ਦੇ ਨਾਲ ਆਪਣੀ ਗੱਲ ਔਰ ਕਾਮੇਡੀ ਰੱਖਣ ਦੇ ਲਈ ਜਾਣੇ ਜਾਂਦੇ ਨੇ। ਚਾਹੇ ਕੋਈ ਵੀ ਫਿਲਮ ਹੋਵੇ, ਕੋਈ ਵੀ ਕੈਸਟ ਹੋਵੇ, ਚਾਹੇ ਕੋਈ ਵੀ ਸੱਭਿਆਚਾਰ ਪ੍ਰੋਗਰਾਮ ਹੋਵੇ, ਖੁੱਲਾ ਅਖਾੜਾ ਹੋਵੇ, ਉੱਥੇ ਸਰੋਤੇ ਜਿਹੜੇ ਨੇ ਇਹਨਾਂ ਨੂੰ ਆਪਣੀ ਪਲਕਾਂ ਦੇ ਉੱਪਰ ਚੱਕਦੇ ਨੇ। ਸੋ ਅੱਜ ਸਾਡੇ ਸ਼ੋਅ ਦੇ ਵਿੱਚ ਆਏ ਸਨ। ਜਸਵਿੰਦਰ ਭੱਲਾ ਜੀ, ਤੁਹਾਡਾ ਸਾਡੇ ਸ਼ੋਅ ਦੇ ਉੱਪਰ ਆਉਣ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਸਾਡੇ ਨਾਲ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ, ਆਪਣੀ ਜ਼ਿੰਦਗੀ ਦੇ ਸਫ਼ਰ ਬਾਰੇ ਸਾਡੇ ਨਾਲ ਗੱਲਬਾਤ ਦੀ ਸਾਂਝ ਪਾਈ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਪਿਆਰ ਭਰੀ ਸਤਿ ਸ੍ਰੀ ਅਕਾਲ ਦੀ ਸਾਂਝ ਪਾਈਏ ਜੀ। ਸਤਿੰਦਰ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। TV 84 ਜ਼ਰੀਏ, ਇੱਕ ਨਜ਼ਰ ਪ੍ਰੋਗਰਾਮ ਦੇ ਜ਼ਰੀਏ ਤੁਸੀਂ ਮੈਨੂੰ ਮੌਕਾ ਦਿੱਤਾ ਦੇਸ਼ਾਂ ਵਿਦੇਸ਼ਾਂ ਵਿੱਚ ਵਾਸਤੇ ਮੇਰੇ ਪੰਜਾਬੀ ਵੀਰਾਂ ਦੇ ਰੂਬਰੂ ਹੋਣ ਦਾ। ਜਿਉਂਦੇ ਵਾਸਤੇ ਰਹੋ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇੱਕ ਨਜ਼ਰ